ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਵੇਖ ਅਤੇ ਸੁਣ ਰਹੇ ਹੋ ਤੁਸੀਂ। ਪ੍ਰੋਗਰਾਮ ਲੈ ਕੇ ਤੁਹਾਡੇ ਸਾਹਮਣੇ ਰੂਬਰੂ ਹਾਂ। ਖਬਰ ਤੇ ਨਜ਼ਰ ਪ੍ਰੋਗਰਾਮਾਂ ਦੇ ਵਿੱਚ ਭਾਰਤ ਪੰਜਾਬ ਦੇ ਨਾਲ ਸੰਬੰਧਿਤ ਖਬਰਾਂ ਦਾ ਵਿਸ਼ਲੇਸ਼ਣ ਹੁੰਦਾ ਹੈ ਤੇ ਵਿਸ਼ਲੇਸ਼ਣ ਕਰਨ ਦੇ ਲਈ ਸਾਡੇ ਨਾਲ ਵਿਸ਼ੇਸ਼ ਤੌਰ ਤੇ ਮੌਜੂਦ ਰਹਿੰਦੇ ਨੇ ਮਿੰਟੂ ਗੁਰਸਰੀਆ ਜੀ। ਸੋ ਮਿੰਟੂ ਜੀ ਦੇ ਵੱਲ ਵਧਣ ਤੋਂ ਪਹਿਲਾਂ ਸਭ ਤੋਂ ਪਹਿਲਾਂ ਅੱਜ ਦੇ ਸਪਾਂਸਰਸ ਦਾ ਧੰਨਵਾਦ ਕਰਦੇ ਚੱਲਦੇ ਹਾਂ, ਜਿਨ੍ਹਾਂ ਦੇ ਵਿੱਚ ਸਭ ਤੋਂ ਪਹਿਲਾ ਨਾਮ ਖਾਲਸਾ ਇੰਸ਼ੋਰੈਂਸ ਏਜੰਸੀ ਦਾ ਹੈ, ਜਿਹੜੇ ਕਿ ਪਿਛਲੇ 3 ਦਹਾਕਿਆਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਸੇਵਾਵਾਂ ਨਿਭਾ ਰਹੇ ਨੇ। ਉਹਨਾਂ ਦੇ ਨਾਲ ਸੰਪਰਕ ਕਰਨ ਦੇ ਲਈ ਨੰਬਰ ਹੈ 408 272 2500। ਟਰਕੀਆਣਾ ਇਮੀਗ੍ਰੇਸ਼ਨ ਲਾ ਫਰਮ ਸੰਪਰਕ ਕਰ ਸਕਦੇ ਹੋ ਜੇ ਟਰਕੀਆਣਾ ਹੋਣਾ ਦੇ ਨਾਲ, ਜੇਕਰ US ਇਮੀਗ੍ਰੇਸ਼ਨ ਸੰਬੰਧੀ ਕਿਸੇ ਵੀ ਸਮੱਸਿਆ ਦਾ ਹੱਲ ਚਾਹੁੰਦੇ ਹੋ। ਜੀਕੇ ਧਨੋਟਾ, ਕ੍ਰਿਸ਼ਨ ਧਨੋਟਾ, ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ, ਵੁੱਡਲੈਂਡ, परमजीत कौर रंगी, वेकावेल, हरनेक सिंह पावला, इंडियन कुजीन वाले, रेंटन तो GN ल्यूब एंड ट्रक वॉश, ऑयल चेंज नाल दी नाल एयर ब्रेक्स का तसली बख्श काम करवाउण दे लई निम्मा सहोता होना दे नाल संपर्क कर सकते हो। नंबर है 209 277 0113। नवे पुराने टायर भी इन्हां तो खरीद सकते हो। लोकेशन सेंटानेला दी है, बूटा सिंह राणीपुर फ्रिजनो। तह दिल तो धन्नवाद है सारे स्पॉन्सर्स का। ते हुण रुख करदे हां खबरां दा। सब तो पहला स्वागत करिए मिंटू जी का। सत श्री अकाल मिंटू जी। जी शुक्रिया सारिਆਂ ਨੂੰ, सत श्री अकाल जी। सो मिंटू जी रुख करते हैं आपां अज दा जिहड़ा इजलास होया ओदी। सो सरकार ने सोध बिल रद्द ना कीते तां शुरू करांगे मोर्चा, ये कहना है एडवोकेट धामी साहब दा। सो इहदे ते की कुछ अपडेट्स ने अज दियां? देखो ਇਹਦੇ ਤੇ ਮੇਨ ਅਪਡੇਟ ਤੇ ਇਹੋ ਹੈ ਨਾ ਕਿ ਉਹਨਾਂ ਨੇ ਇਜਲਾਸ ਸੱਦਿਆ, ਇਹਨਾਂ ਨੇ ਇਜਲਾਸ ਸੱਦਿਆ, ਉਹਨਾਂ ਨੇ ਬਿੱਲ ਲਿਆਂਦਾ, ਇਹਨਾਂ ਨੇ ਬਿੱਲ ਰੱਦ ਕਰ ਦਿੱਤਾ। ਕਹਾਣੀ ਉੱਥੇ ਦੀ ਉੱਥੇ ਖਲੋਤੀ ਹੈ ਨਾ ਗੁਰਪ੍ਰੀਤ ਜੀ। ਹਾਲ ਦੀ ਘੜੀ ਕਹਿ ਲਓ ਕਿ ਮਾਮਲਾ ਤਾਂ ਜਿਉਂ ਦਾ ਤਿਉਂ ਆ। ਅੱਜ ਵੀ ਇਸ ਕਾਨੂੰਨੀ ਨੁਕਤੇ ਤੇ ਚਰਚਾ ਹੋਈ ਹੈ ਤੇ ਦਾਅਵਾ ਕੀਤਾ ਗਿਆ ਹੈ ਕਿ ਦਰਅਸਲ ਇਹ 2/3 ਮੈਂਬਰਾਂ ਦੀ ਸਹਿਮਤੀ ਬਗੈਰ ਸੋਧ ਵੀ ਨਹੀਂ ਕਰ ਸਕਦੇ ਜਦ ਤੱਕ SGPC ਮੈਂਬਰ 2/3 ਸਹਿਮਤੀ ਨਹੀਂ ਪ੍ਰਗਟਾਉਂਦੇ। ਮਤਲਬ ਕਿ ਸਿੱਧੀ ਸੋਧ ਤਾਂ ਗੱਲ ਹੀ ਦੂਰ ਦੀ ਆ। ਤਾਂ ਖੈਰ ਉਹ ਹੁਣ ਕੌਣ ਸਹੀ ਹੈ ਕੌਣ ਗਲਤ ਹੈ, ਕਿਉਂਕਿ ਨਰਿੰਦਰ ਮੋਦੀ ਹੋਰੀ ਵੀ ਤੇ ਇਹੋ ਕਹਿੰਦੇ ਸੀ ਕਿ ਅਸੀਂ ਬੜੀ ਘੋਖ ਪੜਤਾਲ ਕਰਕੇ ਘੋਖਵੀਂ ਨਿਗਾਹ ਤੋਂ ਬਾਅਦ ਬਈ ਅਸੀਂ ਇਹ 3 ਖੇਤੀ ਕਾਨੂੰਨ ਲਿਆਂਦੇ ਨੇ। ਉਹਨਾਂ ਨੇ ਵੀ ਬਹੁਤ ਡਿਬੇਟ ਕੀਤੇ, ਦਾਅਵੇ ਕੀਤੇ, ਪਰ ਤੁਹਾਨੂੰ ਪਤਾ ਅੰਤ ਦੇ ਵਿੱਚ ਜੋ ਹੋਇਆ ਸੀਗਾ ਉਹ ਸਭ ਦੇ ਸਾਹਮਣੇ ਹੈ। ਖੈਰ ਇਹ ਜਨਰਲ ਹਾਊਸ ਜੋ ਇਹਨਾਂ ਨੇ ਸੱਦਿਆ ਸੀਗਾ ਇਜਲਾਸ ਇਹਨਾਂ ਦਾ, ਤਾਂ ਇਹਦੇ ਵਿੱਚ ਜੋ ਬੋਲੇ ਨੇ ਬੁਲਾਰੇ, ਉਹਨਾਂ ਨੇ ਇੱਕਮਤ ਇਸ ਗੱਲ ਤੇ ਹੋ ਕੇ ਜ਼ੋਰ ਦਿੱਤਾ ਹੈ ਕਿ ਬਈ ਇਹ ਦਖਲ ਜਿਹੜਾ ਸਰਕਾਰ ਦਾ ਉਹ ਗੈਰ ਲੋੜੀਂਦਾ ਹੈ, ਗੈਰ ਜ਼ਰੂਰੀ ਹੈ ਤੇ ਇਹਦੇ ਖਿਲਾਫ ਸਾਨੂੰ ਅੜਨਾ ਹੀ ਪਵੇਗਾ, ਖੜਨਾ ਹੀ ਪਵੇਗਾ। ਇਹ ਇੱਕ ਸੁਰਤਾ ਸੀਗੀ ਜ਼ਿਆਦਾਤਰ ਮੈਂਬਰਾਂ ਦੀ। ਪਰ ਇਸ ਦੇ ਨਾਲ ਜੇਕਰ ਤੁਸੀਂ ਓਵਰਆਲ ਸਾਰੇ ਬੁਲਾਰਿਆਂ ਦੀਆਂ ਸਪੀਚਾਂ ਨੂੰ, ਤਕਰੀਰਾਂ ਨੂੰ ਚੰਗੀ ਤਰ੍ਹਾਂ ਵਾਚੋਗੇ ਤਾਂ ਉਹਦੇ 'ਚ ਜ਼ਿਆਦਾਤਰ ਦੀ ਇਹ ਵੀ ਸਹਿਮਤੀ ਸੀ ਕਿ ਏਕਾਧਿਕਾਰ ਨਹੀਂ ਹੋਣਾ ਚਾਹੀਦਾ। ਬੀਬੀ ਕਿਰਨਜੋਤ ਕੌਰ ਜੀ ਨੇ ਤੇ ਇੱਥੋਂ ਤੱਕ ਕਹਿ ਦਿੱਤਾ ਕਿ ਗੁਰਬਾਣੀ ਨਾ ਤਾਂ PTC ਦੀ ਮਾਲਕੀਅਤ ਹੈ ਨਾ ਸਰਕਾਰ ਦੀ ਮਾਲਕੀਅਤ ਹੈ, ਬਈ ਕਿਸੇ ਦੀ ਥੋੜੀ ਮਾਲਕੀਅਤ ਹੈ। ਤਾਂ SGPC ਨੂੰ ਆਪਣਾ ਚੈਨਲ ਬਣਾਉਣਾ ਚਾਹੀਦਾ। ਸੋ ਇਹ ਇਸ ਚੀਜ਼ ਦੇ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਇੱਕ ਵੱਖਰੀ ਗੱਲ ਸੀ ਕਿ ਏਕਾਧਿਕਾਰ ਦੇ ਖਿਲਾਫ ਕਾਫੀ ਸੁਰ ਸੀਗੇ। ਤੇ ਬੀਬੀ ਜਗੀਰ ਕੌਰ ਸਾਹਿਬ ਲਾ ਲਓ ਕਿ ਜਿਨ੍ਹਾਂ ਨੇ ਧਾਮੀ ਸਾਹਿਬ ਦੇ ਉਲਟ ਚੋਣ ਲੜੀ ਆ, ਉਹ ਵੀ ਸਹਿਮਤੀ ਪ੍ਰਗਟਾ ਰਹੇ ਸਨ ਕਿ ਦੇਖੋ ਮਰਿਆਦਾ ਦਾ ਪਾਲਣ ਕਰਨ ਲਈ ਉਹਨਾਂ ਨੂੰ ਜੇ ਖੂਨ ਵੀ ਵਹਾਉਣਾ ਪਿਆ ਤੇ ਪਿੱਛੇ ਨਹੀਂ ਹਟਾਂਗੇ। ਪਰ ਦੂਜੇ ਪਾਸੇ ਉਹਨਾਂ ਨੇ ਜਦੋਂ ਕਿਹਾ ਕਿ ਅਸੀਂ ਵੀ ਰਸਾਤਲ ਵੱਲ ਜਾ ਰਹੇ ਹਾਂ, ਕੁਝ ਹੋਰ ਗੱਲਾਂ ਦੀ ਬਾਤ ਪਾਈ ਤਾਂ ਪ੍ਰਧਾਨ ਨੇ ਰੋਕ ਦਿੱਤਾ, ਸਪੀਕਰ ਬੰਦ ਕਰ ਦਿੱਤਾ। ਬੀਬੀ ਜੀ ਨੇ ਫੇਰ ਕਿਹਾ, ਉਹਨਾਂ ਕਿਹਾ ਕਿ ਉਹ ਇੱਕ ਪਰਿਵਾਰ ਦੇ ਇੱਕ ਅਧਿਕਾਰ ਨੂੰ ਚੁੱਪ ਕਰਕੇ ਸਹਿੰਦੇ ਰਹੇ, ਜਿਸ ਕਰਕੇ ਅੱਜ ਪੰਥ ਨੂੰ ਇਹ ਦਿਨ ਵੇਖਣੇ ਪਏ ਜੀ। ਆਪਣਾ YouTube ਸਾਨੂੰ ਪਹਿਲਾਂ ਹੀ ਚੈਨਲ ਸ਼ੁਰੂ ਕਰ ਦੇਣਾ ਚਾਹੀਦਾ ਸੀਗਾ। ਤਾਂ ਜਿਵੇਂ ਮੈਂ ਤੁਹਾਨੂੰ ਦੱਸ ਰਿਹਾ ਕਿ ਕੁਝ ਸਟੇਟਮੈਂਟਾਂ ਦੇ ਵਿੱਚ ਸਾਫ਼ ਤੌਰ ਤੇ ਨਜ਼ਰ ਆਇਆ, ਜਿੱਦਾਂ ਹੈਗੇ ਸੀ ਇੱਕ ਮੈਂਬਰ ਹੋਰ ਪੁੜੈਂਟ ਸਾਹਿਬ, ਉਹਨਾਂ ਨੂੰ ਸੁਣ ਰਿਹਾ ਸੀ, ਕਹਿੰਦੇ ਕਿ ਪਹਿਲਾਂ ਅਸੀਂ ਸੁੱਤੇ ਰਹਿੰਦੇ ਹਾਂ, ਫਿਰ ਵਾਦ ਵਿਵਾਦ ਵਿੱਚ ਪੈ ਜਾਂਦੇ ਆ। ਉੱਠਿਆ ਪ੍ਰਸ਼ਨ ਦਾ ਅੰਤ ਉੱਥੇ ਹੀ ਹੋ ਜਾਂਦਾ। ਤਾਂ ਉਹਨਾਂ ਨੇ ਮਤਲਬ ਕਿ ਕਿਹਾ ਕਿ ਇਹ ਮਤਾ ਇੱਕ ਮਸਕਰੇ ਨੇ ਲਿਆਂਦਾ ਹੈ, ਉਸਨੂੰ ਰੱਦ ਵੀ ਕੀਤਾ ਜਾਂਦਾ ਤੇ ਸਰਕਾਰ ਉਸਨੂੰ ਤੁਰੰਤ ਵਾਪਸ ਲੈ। ਮਤਲਬ ਕਿ ਇਹਨਾਂ ਨੇ ਕਾਫੀ ਕਰੋੜ ਕੇ ਮਸਕਰਾ ਸ਼ਬਦ ਇਸਤੇਮਾਲ ਕੀਤਾ ਹੈ ਕਿ ਕੱਲ ਨੂੰ ਦੇਖੋ ਇਹ ਤੇ
ਮੈਂਬਰ ਵੀ ਮਤਲਬ ਕਿ ਕੋਈ ਇਦਾਂ ਦਾ ਕਹਿ ਸਕਦਾ ਕਿ ਇਹਨੂੰ ਬਣਾ ਦਿਓ, ਫਿਰ ਕੋਈ ਛੱਲੀ ਰਾਮ ਹੋਏਗਾ, ਕੋਈ ਟੱਲੀ ਰਾਮ ਹੋਏਗਾ, ਉਹ ਵੋਟਰ ਵੀ ਬਣ ਜਾਣਗੇ। ਜੇ ਤਰਮੀਮ ਇਸ ਤਰ੍ਹਾਂ ਹੀ ਚੱਲਦੀ ਰਹੀ ਤਾਂ ਉਹਨਾਂ ਦੇ ਆਪਣੇ ਤਰਕ ਸੀਗੇ। ਗੁਰਪ੍ਰੀਤ ਸਿੰਘ ਰੰਧਾਵੇ ਵਾਲੇ ਜੀ ਬੋਲੇ ਆ, ਉਹਨਾਂ ਨੇ ਵੀ ਇਸ ਗੱਲ ਦੇ ਨਾਲ ਸਹਿਮਤੀ ਜਤਾਈ ਆ ਕਿ ਏਕਾ ਅਧਿਕਾਰ ਨੂੰ ਬਰਦਾਸ਼ਤ ਕਰਨ ਲਈ ਬਈ ਤਿਆਰ ਨਹੀਂ ਹੈਗੇ। ਤੇ ਜਿਵੇਂ ਬਾਦਲਾਂ ਦੇ ਸਿਪਾਹ ਸਲਾਰ ਮਹਿਤਾ ਸਾਹਿਬ, ਉਹਨਾਂ ਨੇ ਵੀ ਕਿਹਾ ਕਿ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਅਕਾਲ ਤਖਤ ਤੇ ਬੁਲਾ ਕੇ ਜਥੇਦਾਰ ਸਾਹਿਬ ਪੁੱਛ ਪੜਤਾਲ ਕਰਨ ਕਿ ਉਸ ਦੀ ਪ੍ਰਧਾਨਗੀ ਹੇਠ ਗੁਰੂ ਘਰ ਦੇ ਖਿਲਾਫ ਮਤਾ ਕਿਵੇਂ ਪਾਸ ਕਰ ਦਿੱਤਾ ਗਿਆ। ਮਤਲਬ ਉਹਨਾਂ ਦੇ ਇਹ ਤਰਕ ਸੀ ਜੀ। ਮਨਜੀਤ ਸਿੰਘ ਨੇ ਕਿਹਾ ਕਿ ਜੇਕਰ ਭਗਵੰਤ ਮਾਨ ਸਾਨੂੰ ਮਾਡਰਨ ਪਸੰਦ ਦੱਸਦਾ ਹੈ ਤਾਂ ਉਹ ਵੀ ਮਾਡਰਨ ਨਚਾਰ ਹੈ। ਮਤਲਬ ਇਹੋ ਜਿਹੇ ਸ਼ਬਦ ਜਿਹੜੇ ਆ ਉਹ ਇਸਤੇਮਾਲ ਕੀਤੇ ਗਏ। ਤੇ ਭਗਵੰਤ ਸਿੰਘ ਸਿਆਲਕਾ ਜਿਹੜੇ ਕਿ ਇਹਨਾਂ ਦੇ ਲੀਗਲ ਟੀਮ ਦੇ ਬਹੁਤ ਵੱਡੇ ਮੈਂਬਰ ਨੇ, ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਨਾ ਸਿੱਖ ਹੈ ਤੇ ਨਾ ਹੀ ਸਿੱਖ ਰੂਹ ਵਾਲਾ ਵਿਅਕਤੀ ਹੈ ਜਿਹੜਾ ਚੱਤੇ ਪੈਰ ਵੀ ਕਈ ਪ੍ਰਕਾਰ ਦੇ ਪਦਾਰਥ ਛਕ ਕੇ ਰੱਖਦਾ। ਦੇਖੋ ਕਿਸ ਤਰ੍ਹਾਂ ਦੀਆਂ ਮਤਲਬ ਕਿ ਉੱਥੇ ਉਂਝਾਂ ਲਾਈਆਂ ਗਈਆਂ ਨੇ। ਇਹ ਕੋਈ ਮਤਲਬ ਕਿ ਆਪਾਂ ਕਹਿ ਸਕਦੇ ਹਾਂ ਕਿ ਜਿੱਦਾਂ ਇੱਕ ਨਰਮ ਗੋਸ਼ੇ ਵਾਲੀ ਭਾਸ਼ਾ ਹੁੰਦੀ ਹੈ, ਇਸ ਤਰ੍ਹਾਂ ਦੀ ਭਾਸ਼ਾ ਨਹੀਂ ਸੀਗੀ। ਜਿਸ ਤਰ੍ਹਾਂ ਮਾਨ ਸਾਹਿਬ ਨੇ ਬਹੁਤ ਕਰੜੇ ਸ਼ਬਦ ਇਸਤੇਮਾਲ ਕੀਤੇ ਕਈ ਵਾਰ, ਤਾਂ ਉਸੇ ਤਰ੍ਹਾਂ ਦੀ ਮੋੜ ਵੀ ਆਪਾਂ ਕਹੀਏ ਕਿ ਜਵਾਬੀ ਫਾਇਰਿੰਗ ਉਧਰੋਂ ਵੀ ਹੋਈ ਆ ਤਾਬੜਤੋੜ ਸ਼ਬਦਾਂ ਦੀ। ਜੀ ਇਹ ਇੱਕ ਤਰ੍ਹਾਂ ਨਾਲ ਕਹਿ ਸਕਦੇ ਆਪਾਂ ਕਿ ਪੂਰੀ ਖੇਜ ਇਧਰੋਂ ਵੀ ਕੱਢੀ ਗਈ ਆ। ਤਾਂ ਖੈਰ ਗੱਲ ਇਹ ਆ ਕਿ ਇਹ ਮਾਮਲਾ ਹੁਣ ਵੇਖੋ ਕਿੱਧਰ ਨੂੰ ਜਾਂਦਾ। ਪਰ ਇੱਕ ਚੀਜ਼ ਜਿਹੜੀ ਇਹਨਾਂ ਨੇ ਕਨਕਲੂਡ ਕੀਤੀ ਆ ਸਹਿਮਤੀ ਜਤਾ ਕੇ ਕਿ ਸਰਕਾਰ ਇਸ ਦਖਲ ਨੂੰ, ਇਸ ਹੱਲੇ ਨੂੰ ਵਾਪਸ ਲਵੇ, ਨਹੀਂ ਤੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਅਰਦਾਸ ਕਰਕੇ ਤੇ ਮੋਰਚਾ ਲਾ ਦਿੱਤਾ ਜਾਵੇਗਾ। ਇਹ ਵੱਡੀ ਗੱਲ ਸੀ, ਇਹ ਵੱਡਾ ਐਲਾਨ ਸੀ ਕਿ ਭਾਈ ਜਾਂ ਤਾਂ ਤੁਸੀਂ ਇਸ ਚੀਜ਼ ਨੂੰ ਜਿਹੜੀ ਤੁਸੀਂ ਲਿਆਂਦੀ ਆ ਸੋਧ ਤਰਮੀਮ, ਇਹਨੂੰ ਰੋਕ ਲਓ, ਇਹਨੂੰ ਵਾਪਸ ਲਵੋ, ਮਾਫੀ ਮੰਗ ਲਓ, ਤੇ ਉਸ ਤੋਂ ਬਾਅਦ ਨਹੀਂ ਤਾਂ ਫਿਰ ਜੇ ਤੁਸੀਂ ਇਹ ਵੇਰ ਕੇ ਚੱਲਦੇ ਹੋ ਤਾਂ ਫਿਰ ਤੁਹਾਡੇ ਤੇ ਖਿਲਾਫ ਭਾਈ ਅਸੀਂ ਮੋਰਚਾ ਲਾਵਾਂਗੇ। ਸੋ ਇਹ ਕੁਝ ਕੁ ਮੈਂ ਸਟੇਟਮੈਂਟਾਂ ਦੇ ਵਿੱਚੋਂ ਕੁਝ ਕੁ ਗੱਲਾਂ ਕੋਟ ਕਰਕੇ ਤੁਹਾਨੂੰ ਦੱਸੀਆਂ। ਇਹ ਹਾਊਸ ਦੀ ਸ਼ਬਦਾਵਲੀ ਆ, SGPC ਮੈਂਬਰਾਂ ਦੀ ਸ਼ਬਦਾਵਲੀ ਆ। ਇਹਦੇ ਤੇ ਰਿਐਕਟ ਵੀ ਕੀਤਾ ਮੁੱਖ ਮੰਤਰੀ ਨੇ। ਸ਼ਾਮੀ ਉਹਨਾਂ ਨੇ ਕਿਹਾ ਕਿ ਭਾਈ ਉਹ ਮੈਨੂੰ ਗਾਲਾਂ ਕੱਢਣ ਵਾਲੀ ਮਤਾ ਪਾਸ ਕੀਤਾ ਜਾਂ ਇੱਕ ਅਧਿਕਾਰ ਵਾਲੀ ਕੋਈ ਗੱਲ ਵੀ ਕੀਤੀ, ਗੁਰਬਾਣੀ ਪ੍ਰਸਾਰਣ ਦੀ ਵੀ ਕੋਈ ਗੱਲ ਕੀਤੀ ਜੇ। ਤਾਂ ਇਹ ਦੋਵਾਂ ਪਾਸਿਆਂ ਤੋਂ ਜਿਸ ਤਰ੍ਹਾਂ ਮਾਮਲਾ ਅੱਗੇ ਵਧਿਆ ਹੈ ਗੁਰਪ੍ਰੀਤ ਜੀ, ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਛੇਤੀ ਕੀਤਿਆਂ ਇਹ ਸ਼ਾਂਤ ਹੋ ਜਾਏਗਾ। ਛੇਤੀ ਕੀਤਿਆਂ ਇਹਦਾ ਕੋਈ ਹੱਲ ਵੀ ਨਜ਼ਰ ਨਹੀਂ ਆਉਂਦਾ, ਕਿਉਂਕਿ ਜੋ CM ਸਾਹਿਬ ਆ ਉਹਨਾਂ ਦਾ ਸਟੈਂਡ ਵੀ ਸਪਸ਼ਟਤਾ ਦਰਸਾਉਂਦਾ ਹੈ ਕਿ ਉਹ ਵੀ ਪਿੱਛੇ ਹਟਣ ਨੂੰ ਤਿਆਰ ਹੈ ਨਹੀਂ ਜੀ। ਸੋ ਵੇਖਦੇ ਹਾਂ ਕਿ ਹੁਣ ਬਣਦਾ ਕੀ ਹੈ। ਮੋਰਚਾ ਲਾਉਣ ਦੀ ਗੱਲ ਆਖ ਦਿੱਤੀ ਹੈ, ਕਿੱਧਰ ਨੂੰ ਗੱਲ ਤੁਰਦੀ ਹੈ ਬਾਕੀ ਦੇਖਾਂਗੇ। ਸੋ ਪੰਜਾਬ ਨੂੰ ਨਵੇਂ ਚੀਫ ਸੈਕਟਰੀ ਮਿਲਣ ਜਾ ਰਹੇ ਨੇ ਜੀ। ਸਮਾਂ ਜਜੂਆ ਸਾਹਿਬ ਦਾ ਖਤਮ ਹੋ ਰਿਹਾ ਜਲਦੀ 30 ਤਰੀਕ ਨੂੰ, ਤੇ ਅਨੁਰਾਗ ਵਰਮਾ ਹੋਣਗੇ ਜੀ ਨਵੇਂ ਚੀਫ ਸੈਕਟਰੀ। ਹਾਂ ਜੀ ਬਿਲਕੁਲ ਜੀ। ਦੇਖੋ ਇਹ ਅਫਸਰਸ਼ਾਹੀ ਦੇ ਵਿੱਚ ਕਹਿ ਲਓ ਕਿ ਸਭ ਤੋਂ ਉੱਚਾ ਅਹੁਦਾ ਹੈ ਚੀਫ ਸੈਕਟਰੀ। ਆਪਾਂ ਜੇ ਦੇਖੀਏ ਤੇ ਅਫਸਰਾਂ ਦੇ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਭਾਈ ਉਹ ਵੀ ਮੁੱਖ ਮੰਤਰੀ ਦੇ ਬਰਾਬਰ ਹੀ ਨੇ। ਜਿਵੇਂ ਸਰਕਾਰ ਦੇ ਵਿੱਚ ਮੰਤਰੀਆਂ ਦੇ ਉੱਤੇ ਮੁੱਖ ਮੰਤਰੀ, ਉਵੇਂ ਅਫਸਰਾਂ ਦੇ ਵਿੱਚ ਭਾਈ ਚੀਫ ਸੈਕਟਰੀ। ਤੇ ਦੇਖੋ ਇਹਨਾਂ ਨੇ ਜੰਜੂਆ ਸਾਹਿਬ ਨੂੰ ਐਕਸਟੈਂਸ਼ਨ ਦਿਵਾਉਣ ਵਾਸਤੇ ਭੱਜ ਨੱਸ ਤੇ ਕੀਤੀ ਸੀ, ਭੱਜੇ ਨੱਸੇ ਸਨ, ਪਰ ਗੱਲ ਨਹੀਂ ਬਣੀ। ਕੇਂਦਰ ਵਾਲਿਆਂ ਨੇ ਇਹਨਾਂ ਦੀ ਐਕਸਟੈਂਸ਼ਨ ਦੀ ਜਿਹੜੀ ਪ੍ਰਪੋਜ਼ਲ ਸੀ ਉਸਨੂੰ ਪ੍ਰਵਾਨ ਨਹੀਂ ਕੀਤਾ, ਜਿਸ ਉਪਰੰਤ ਫਿਰ ਇਹਨਾਂ ਨੇ ਆਪਣੇ ਹੋਰ ਨਾਮ ਜਿਹੜੇ ਸੀਗੇ ਉਹਨਾਂ ਨੂੰ ਲੱਭਣਾ ਸ਼ੁਰੂ ਕੀਤਾ, ਤੇ ਜਿਹਦੇ ਵਿੱਚ ਅਨੁਰਾਗ ਜੀ ਦਾ ਗੁਣਾ ਪੈ ਗਿਆ। ਭਾਈ ਅਨੁਰਾਗ ਵਰਮਾ ਜੀ ਜਿਹੜੇ 1993 ਬੈਚ ਦੇ IS ਅਧਿਕਾਰੀ ਹੈ, ਉਹ ਹੁਣ ਪੰਜਾਬ ਦੇ ਚੀਫ ਸੈਕਟਰੀ ਹੋਣਗੇ। ਤੇ ਖੈਰ ਉਹਨਾਂ ਦੇ ਕੋਲ ਇਸ ਵੇਲੇ ਵੀ ਜੇ ਤੁਸੀਂ ਦੇਖੋਗੇ ਪੰਜਾਬ ਦੇ ਐਡੀਸ਼ਨਲ ਸੈਕਟਰੀ ਹੋਮ ਤੇ 2 ਮਹਿਕਮਿਆਂ ਦੇ ਹੋਰ ਵੀ ਮਤਲਬ ਕਿ ਚਾਰਜ ਹੈਗੇ ਆ। ਇਸ ਵੇਲੇ ਕਾਫੀ ਮਸ਼ਰੂਫੀਅਤ ਹੈ ਉਹਨਾਂ ਦੀ ਅਫਸਰਸ਼ਾਹੀ ਦੇ ਵਿੱਚ। ਤਾਂ ਇਹ ਤਾਂ ਦੇਖੋ ਹੁਣ ਇੱਕ ਫਾਰਮੈਲਿਟੀ ਹੈ, ਸਰਕਾਰ ਦੇ ਵਿੱਚ ਰੂਟੀਨ ਦੀ ਤਬਦੀਲੀ ਆ। ਕਿਸੇ ਨੇ ਜਾਣਾ ਹੈ, ਕਿਸੇ ਨੇ ਨਿਯੁਕਤ ਹੋਣਾ ਹੈ। ਗੱਲ ਤੇ ਇਹ ਆ ਕਿ ਉਹ ਜਿਹੜਾ ਦਿੱਲੀ ਤੋਂ ਆਇਆ ਨਵਲ ਕੁਮਾਰ, ਉਹਨੂੰ ਰੋਕ ਸਕੇਗਾ ਕੋਈ? ਗੱਲ ਤੇ ਇਹ ਆ ਨਾ, ਜਿਹੜਾ ਇਹਨਾਂ IS ਅਫਸਰਾਂ ਦੇ ਉੱਤੇ ਇੱਕ ਪ੍ਰਾਈਵੇਟ ਬੌਸ ਲਿਆ ਕੇ ਬਿਠਾ ਦਿੱਤਾ ਗਿਆ ਹੈ, ਜਿਵੇਂ ਕੰਪਨੀਆਂ ਦੇ ਵਿੱਚ ਮੈਨੇਜਰ ਤੇ CEO ਲੱਗ ਜਾਂਦੇ ਆ,
ਇਹ ਜੀ ਜਿਹੜਾ ਆ ਕੇ ਉੱਤੇ ਕਹਿ ਲਓ ਕਿ MD ਬਿਠਾ ਦਿੱਤਾ ਸਰਕਾਰ ਦੇ, ਤੇ ਇਹ ਮੈਂ ਆਪਦੇ ਕੋਲੋਂ ਨਹੀਂ, ਤਸਵੀਰਾਂ ਬੋਲਦੀਆਂ, ਮੈਨੂੰ ਟੈਲੀਵਿਜ਼ਨ ਲੈ ਦੇਵੇ ਤਸਵੀਰਾਂ ਬੋਲਦੀਆਂ। ਟੈਲੀਵਿਜ਼ਨ ਤੇ ਘਰ ਘਰ ਹੈਗਾ ਹੁਣ, ਤੇ ਗੱਲ ਤਸਵੀਰਾਂ ਦੀ ਹੈ ਸਾਰੀ। ਉਹ ਤਸਵੀਰ ਜੀ ਤੁਸੀਂ ਜੀ ਦੇਖੀ ਨਾ ਕਿ ਕਿੱਦਾਂ ਬਿਊਰੋਕ੍ਰੇਸੀ ਦੇ ਵਿੱਚ ਮੀਟਿੰਗ ਦੇ ਅੰਦਰ ਬੈਠੇ ਨੇ, ਫਿਰ ਉਹਦੇ ਤੇ ਇਤਰਾਜ਼ ਗਵਰਨਰ ਸਾਹਿਬ ਵੀ ਚੁੱਕ ਚੁੱਕੇ ਨੇ। ਤਾਂ ਕੀ ਸਾਡੀ IS ਲੌਬੀ ਦੀ ਰੀੜ ਦੀ ਹੱਡੀ ਕਦੇ ਦੁਬਾਰਾ ਤਾਂ ਨੂੰ ਉੱਠੇਗੀ ਕਿ ਇਹ ਕੀ ਚੱਲ ਰਿਹਾ? ਕਿਉਂਕਿ ਜੀ ਜੀ ਅੰਦਰੋਂ ਅਸੀਂ ਜੋ ਗੱਲਾਂ ਸੁਣਨੇ ਆ ਤਾਂ ਉਹਦੇ ਵਿੱਚ ਤਾਂ ਇਹੋ ਆ ਕਿ ਅਫਸਰਾਂ ਨੂੰ ਉੱਤੋਂ ਆਏ ਬੰਦੇ ਜਿਹੜੇ ਆ ਉਹ ਪੂਰਾ ਦਾਬੂ ਬਣਾ ਕੇ ਰੱਖਦੇ ਆ, ਤੇ ਇਹ ਦੱਬੂ ਲਹਿਜੇ ਦੇ ਨਾਲ ਕੰਮ ਕਰਨ ਡਏ ਆ। ਸਾਨੂੰ ਸਾਡੀ ਅਫਸਰਸ਼ਾਹੀ ਖੁੱਲੀ ਚਾਹੀਦੀ ਹੈ, ਸਾਨੂੰ ਸਾਡੀ ਅਫਸਰਸ਼ਾਹੀ ਜਿਹੜੀ ਹੈ ਉਹ ਕਰਪਸ਼ਨ ਰਹਿਤ ਚਾਹੀਦੀ ਹੈ, ਤੇ ਪੰਜਾਬ ਨੂੰ ਸਮਰਪਿਤ ਚਾਹੀਦੀ ਹੈ। ਇਹ ਨਹੀਂ ਹੈ ਕਿ ਉਹਨਾਂ ਨੂੰ ਕੋਈ ਚਲਾਵੇ। ਖੈਰ ਦੇਖਦੇ ਹਾਂ, ਮੈਂ ਜਿਵੇਂ ਤੁਹਾਨੂੰ ਦੱਸਿਆ ਇਹ ਰੂਟੀਨ ਦਾ ਤਬਾਦਲਾ ਹੁੰਦਾ, ਸੋ ਤਬਾਦਲਾ ਹੋ ਗਿਆ। ਸਾਡੇ ਵਾਸਤੇ ਇੱਕ ਖਬਰ ਹੈ, ਪਰ ਅਸਲ ਜੀ ਖਬਰ ਉਹ ਹੈ ਕਿ ਜਦੋਂ ਸਾਨੂੰ ਕੋਈ ਅਫਸਰਸ਼ਾਹੀ ਦੇ ਵਿੱਚੋਂ ਝਲਕਾਰਾ ਮਿਲੇ ਕਿ ਵਾਕਿਆ ਵਚਿੱਤਰ ਤੇ ਵੱਖਰਾ ਹੋਣ ਜਾ ਰਿਹਾ। ਜੀ ਸੋ ਵੇਖਾਂਗੇ ਕਿ ਵਿਚਿੱਤਰ ਤੇ ਵੱਖਰਾ ਕੀ ਕਰਦੇ ਨੇ। ਅੱਗੇ ਵਧੀਏ, ਕਹਿੰਦੇ ਜ਼ਿਲ੍ਹਾ ਪੱਧਰ ਉੱਤੇ ਹੋਣਗੀਆਂ ਪਿੰਡ ਸਰਕਾਰ ਮਿਲਣੀਆਂ ਜੀ। ਇਹ ਮਾਨ ਸਾਹਿਬ ਪਤਾ ਨਹੀਂ ਹਫ਼ਤੇ 10-15 ਦਿਨਾਂ ਬਾਅਦ ਕੋਈ ਸੁਪਨਾ ਦੇਖ ਲੈਂਦੇ ਆ ਜਾਂ ਕੀ ਕੋਈ ਕਲਪਨਾ ਕਰਦੇ ਆ। ਕਲਾਕਾਰ ਆਦਮੀ ਹੈ ਨਾ, ਕਲਾਕਾਰ ਦੀ ਕਲਪਨਾ ਆਮ ਬੰਦੇ ਨਾਲੋਂ ਕੋਈ 4 ਰਤੀਆਂ ਵੱਧ ਹੁੰਦੀ ਆ। ਕਲਪਨਾ ਹੀ ਹੈ ਨਾ ਕਲਾਕਾਰ ਕੋਲ, ਹੋਰ ਕੀ ਹੈ? ਜੀ ਜੀ ਉਹਦੀ ਕਲਪਨਾ ਇਮੇਜਿਨੇਸ਼ਨ ਹੀ ਹੈ। ਬਿਲਕੁਲ। ਤਾਂ ਗੱਲ ਇਹ ਆ ਕਿ ਇਹ ਕਲਪਨਾ ਜੀ ਕਰ ਲੈਂਦੇ ਆ। ਪਹਿਲਾਂ ਇੱਕ ਪ੍ਰੋਗਰਾਮ ਇਹਨਾਂ ਨੇ ਚਲਾਇਆ ਸੀ, ਜੇ ਮੈਂ ਨਹੀਂ ਭੁੱਲਦਾ, ਗੁਰਪ੍ਰੀਤ ਜੀ ਸ਼ਾਇਦ ਉਹਦਾ ਨਾਮ ਸੀ ਤੁਹਾਡੀ ਸਰਕਾਰ ਤੁਹਾਡੇ ਦੁਆਰ, ਕੁਛ ਇਸ ਤਰ੍ਹਾਂ ਦਾ। ਜੀ 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 ਚਲਾਇਆ। ਅੱਛਾ, ਉਸ ਤੋਂ ਪਹਿਲਾਂ ਜੇ ਤੁਸੀਂ ਇਹ ਵੇਖੋਗੇ ਤੇ ਇਹ ਵੀ ਤੁਹਾਨੂੰ ਯਾਦ ਹੋਏਗਾ, ਤੁਸੀਂ ਬਹੁਤ ਤੇਜ਼ ਤਰਾਰ ਨੌਜਵਾਨ ਪੱਤਰਕਾਰ ਹੋ, ਕਿ ਜਦੋਂ ਇਹ ਆਏ ਸੀ ਤੇ ਇਹਨਾਂ ਨੇ ਕਿਹਾ ਸੀਗਾ ਕਿ ਅਫਸਰ ਪਿੰਡਾਂ 'ਚ ਜਾਊਗੇ। ਜੀ ਜੀ ਮਤਲਬ ਅਫਸਰ ਜਾ ਕੇ ਪਿੰਡਾਂ ਦੇ ਵਿੱਚੋਂ ਫੀਡਬੈਕ ਲੈਣਗੇ ਤੇ ਉਸ ਉਪਰੰਤ ਉਹ ਯੋਜਨਾਵਾਂ ਉਲੀਕ ਕੇ ਅਮਲ 'ਚ ਲਿਆ ਕੇ ਤੇ ਰਿਜ਼ਲਟ ਦੇਣਗੇ। ਜੀ ਹਾਂ, ਇੱਕ ਚੀਜ਼ ਦਾ ਐਲਾਨ ਕੀਤਾ ਜਿਸ ਦਾ ਅਮਲ ਵੀ ਹੋਇਆ ਕਿ ਕੈਬਨਿਟ ਦੀਆਂ ਬੈਠਕਾਂ ਅਸੀਂ ਬਈ ਸਾਰੇ ਪੰਜਾਬ 'ਚ ਕਰਾਂਗੇ। ਉਹ ਇੱਕ ਪੱਖ ਤੋਂ ਸਹੀ ਨੇ ਕਿ ਚਲੋ ਕਿਸੇ ਜ਼ਿਲ੍ਹੇ ਦੇ ਵਿੱਚ ਜਾਂਦੇ ਆ ਤੇ ਉੱਥੋਂ ਦੀਆਂ ਕੁਝ ਕੁ ਮੁਸ਼ਕਲਾਂ ਨੂੰ ਐਡਰੈਸ ਹੋ ਜਾਂਦੇ ਆ, ਕਰਦੇ ਆ। ਪਰੰਤੂ ਇਹ ਵੀ ਤੇ ਵੇਖੋ ਨਾ ਕਿ ਸਾਰਾ ਤਾਮ ਝਾਮ ਚੱਕ ਕੇ ਤੇ ਕਦੇ ਮਾਨਸਾ ਤੁਰੇ ਫਿਰੋ, ਕਦੇ ਕਿਤੇ ਤੁਰੇ ਫਿਰੋ, ਤੇ ਉਹ ਖਰਚੇ ਵੀ ਪੈਂਦੇ ਨੇ। ਤਾਂ ਇਹ ਹੁਣ ਨਵੀਂ ਪਿਰਤ ਇਹਨਾਂ ਨੇ ਪਾਉਣੀ ਆ। ਕਹਿੰਦੇ ਕਿ ਪਿੰਡ ਤੇ ਸਰਕਾਰ ਇਹ ਮਿਲਣੀਆਂ ਹੋਇਆ ਕਰਨਗੀਆਂ। ਪਿੰਡ ਦੇ ਵਿੱਚ ਜਾਇਆ ਕਰੇਗੀ ਸਰਕਾਰ ਤੇ ਉੱਥੇ ਮਿਲਣੀ ਕਰਿਆ ਕਰੇਗੀ। ਮਤਲਬ ਕਿ ਹੁਣ ਤੱਕ ਸਰਕਾਰ ਪਿੰਡਾਂ ਤੋਂ ਦੂਰ ਸੀ, ਤੇ ਇਹ ਤਾਂ ਕਹਿੰਦੇ ਸਨ ਕਿ ਸਰਕਾਰ ਚੰਡੀਗੜ੍ਹ ਤੋਂ ਨਹੀਂ ਹਜ਼ੂਰ ਚੱਲਿਆ ਹੀ ਪਿੰਡ ਚੋਂ ਕਰੇਗੀ। ਤਾਂ ਉਹ ਤਾਂ ਫਿਰ ਬਹੁਤ ਲੇਟ ਹੋ ਗਈ ਹੈ। ਚਲੋ ਦੇਰ ਆਏ ਦਰੁਸਤ ਆਏ। ਤਾਂ ਗੱਲ ਇਹ ਹੈ ਕਿ ਇਹਨਾਂ ਨੇ ਉਹੀ ਚੀਜ਼ਾਂ ਨੇ, ਵੈਸੇ ਜੇ ਤੁਸੀਂ ਦੇਖੋਗੇ ਜਿਸ ਸੰਗਤ ਦਰਸ਼ਨ ਨੂੰ ਇਹਨਾਂ ਨੇ ਕਾਫੀ ਭੰਡਿਆ, ਤਾਂ ਉਹੀ ਚੀਜ਼ ਹੈ। ਇਹ ਪਿੰਡਾਂ ਵਾਲਾ ਮਾਮਲਾ। ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੇ ਇੱਕ ਨਵੇਕਲੀ ਪਿਰਤ ਪਾਈ ਸੀ ਕਿ ਸੰਗਤ ਦਰਸ਼ਨ ਪ੍ਰੋਗਰਾਮ ਉਲੀਕਦੇ ਸਨ, ਉਹ ਇਸ ਤਰ੍ਹਾਂ ਪਿੰਡਾਂ ਦੇ ਵਿੱਚ ਜਾ ਕੇ ਲੋਕਾਂ ਦੇ ਮੁਖਾਤਬ ਹੁੰਦੇ ਸਨ। ਹਾਲਾਂਕਿ ਉਹ ਬਾਅਦ ਦੇ ਵਿੱਚ ਪਹਿਲਾਂ ਠੀਕ ਚੱਲਿਆ ਪ੍ਰੋਗਰਾਮ, ਉਹ ਬਾਅਦ ਦੇ ਵਿੱਚ ਉਹ ਵੀ ਲੀਹੋਂ ਲੱਥ ਗਿਆ ਸੀਗਾ। ਤੇ ਬਾਅਦ ਦੇ ਵਿੱਚ ਤੇ ਇੱਕ ਮੌਕਾ ਇਹੋ ਜਿਹਾ ਆ ਗਿਆ ਸੀਗਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਜੁੱਤੀ ਤੱਕ ਉਹਨਾਂ ਦੇ ਆਪਣੇ ਹਲਕੇ 'ਚ ਵੱਜ ਗਈ ਸੀ। ਮੈਂ ਖੁਦ ਉਦੋਂ ਉੱਥੋਂ ਗਰਾਊਂਡ ਤੋਂ ਰਿਪੋਰਟਿੰਗ ਕਰਦਾ ਹੁੰਦਾ ਸੀ ਸੰਗਤ ਦਰਸ਼ਨ ਦੀ। ਐਸੀ ਵੀ ਸੂਰਤ-ਹਾਲ ਸੀ। ਮਾਫ ਕਰਨਾ, ਉਹ ਦੁਨੀਆ 'ਚ ਨਹੀਂ ਹੈਗੇ, ਪਰ ਜੋ ਵਾਕਿਆ ਪੇਸ਼ ਆਇਆ ਮੈਂ ਉਹਦੀ ਗੱਲ ਕਰ ਰਿਹਾ ਕਿ ਕਿਸ ਤਰ੍ਹਾਂ ਸਮਾਂ ਬਦਲਿਆ ਸੀ। ਪਰ ਪਹਿਲਾਂ ਉਹ ਪ੍ਰੋਗਰਾਮ ਬਹੁਤ ਵਧੀਆ ਪ੍ਰੋਗਰਾਮ ਸੀਗਾ, ਉਹਦੇ ਰਿਜ਼ਲਟ ਅੱਛੇ ਸਨ। ਪਰ ਬਾਅਦ 'ਚ ਕੁਛ ਇਹਨਾਂ ਦੇ ਨੇਤਾਵਾਂ ਦੀਆਂ ਕੁਛ ਕਹਿ ਲਓ ਕਿ ਆਪਣੀਆਂ ਗਲਤੀਆਂ ਨੇ ਉਹ ਮਾਹੌਲ ਐਸਾ ਸਿਰਜ ਦਿੱਤਾ ਸੀਗਾ। ਜੀ ਤਾਂ ਇਹਨਾਂ ਨੇ ਹੁਣ ਉਸੇ ਤਰ੍ਹਾਂ ਦਾ ਪ੍ਰੋਗਰਾਮ ਉਲੀਕਿਆ। ਨਾਂ ਬਦਲ ਜਾਂਦੇ, ਤੁਹਾਨੂੰ ਪਤਾ ਕਿ ਜਿਨ੍ਹਾਂ ਨੂੰ ਕ੍ਰਿਟੀਸਾਈਜ਼ ਕੀਤਾ ਹੋਵੇ ਉਹ ਜਿਹਾ ਨਾਂ ਤਾਂ ਰੱਖ ਨਹੀਂ ਸਕਦੇ। ਤਾਂ ਇਹਨਾਂ ਨੇ ਕਿਹਾ ਕਿ ਬਾਈ ਇੱਕ ਦਿਨ ਮਾਲਵੇ ਖੇਤਰ 'ਚ, ਨਹੀਂ 2 ਦਿਨ ਮਾਲਵੇ ਖੇਤਰ 'ਚ, 1 ਦਿਨ ਮਾਝਾ ਤੇ 1 ਦਿਨ ਦੁਆਬਾ, ਕਿਉਂਕਿ ਮਾਲਵਾ ਵੱਡਾ ਹੈ ਨਾ, 69 ਸੀਟਾਂ ਦੇ ਕਰੀਬ ਸੀਟਾਂ ਨੇ 117 ਚੋਂ। ਤਾਂ ਕਹਿੰਦੇ ਕਿ ਮਾਲਵੇ 'ਚ 2 ਦਿਨ ਹੋਇਆ ਕਰਨਗੇ। ਤੇ ਇਸ ਕਰਕੇ ਇਹਨਾਂ ਨੇ ਕਿਹਾ ਕਿ ਬਈ ਪੰਚਾਇਤਾਂ ਜਿਹੜੀਆਂ ਨੇ ਉਹ ਜ਼ਿਲ੍ਹਾ ਪੱਧਰ ਤੇ ਜਾਂ ਲੋਕਲ ਪ੍ਰਸ਼ਾਸਨਿਕ ਪੱਧਰ ਤੇ
ਛੋਟੇ ਛੋਟੇ ਜਿਹੜੇ ਕੰਮ ਕਰਾ ਸਕਦੀਆਂ ਨੇ ਉਹਨਾਂ ਨੂੰ ਵੀ ਕਿਤੇ ਜਗ੍ਹਾ ਨਹੀਂ ਮਿਲਦੀ ਕਈ ਵਾਰ, ਤੇ ਇਸ ਕਰਕੇ ਜੀ ਸਰਕਾਰ ਉੱਥੇ ਆਪ ਪਹੁੰਚਿਆ ਕਰੇ, ਯਾਨੀ ਉਹਨਾਂ ਨੂੰ ਮਿਲ ਕੇ ਅਫਸਰਸ਼ਾਹੀ ਤੇ ਸਾਰਾ ਕੁਝ ਉਹਨਾਂ ਤੋਂ ਲੈ ਕੇ। ਗੱਲ ਉਹੀ ਆ, ਫਿਰ ਜਿਵੇਂ ਮੈਂ ਗੱਲ ਸ਼ੁਰੂ ਕੀਤੀ ਸੀ, ਮਸਲਾ ਉਹੀ ਹੈ ਕਿ ਜੀ ਸਰਕਾਰ ਜਾਏਗੀ, ਅਫਸਰ ਜਾਣਗੇ, ਫੀਡਬੈਕ ਲਈ ਜਾਏਗੀ, ਛੋਟੇ ਮੋਟੇ ਕੰਮ ਜਿਹੜੇ ਆ ਉੱਥੇ ਲੋਕਲ ਪੱਧਰ ਤੇ ਹੋ ਜਾਣ। ਮਾੜੀ ਗੱਲ ਨਹੀਂ ਹੈ, ਮੈਂ ਜੀ ਵਾਰ-ਵਾਰ ਕਹਾਂਗਾ ਇਹ ਗੱਲਾਂ ਮਾੜੀਆਂ ਨਹੀਂ ਹੈ, ਪਰ ਇਹਨਾਂ ਨੂੰ ਅਮਲ ਚ ਲਿਆਓ। ਕੱਲੇ ਐਲਾਨ ਜਿਹੜੇ ਆ ਉਹ ਚੰਗੇ ਨਹੀਂ ਹੁੰਦੇ। ਦੂਜੀ ਗੱਲ ਆ ਕਿ ਦੇਖੋ, ਮੈਂ ਇੱਕ ਛੋਟੀ ਜਿਹੀ ਮਿਸਾਲ ਦੇ ਕੇ, ਟਾਈਮ ਕਾਫੀ ਹੋ ਗਿਆ ਇਸ ਖਬਰ ਤੇ, ਗੱਲ ਖਤਮ ਕਰ ਰਿਹਾ। ਇੱਕ ਡਰਾਈਵਿੰਗ ਲਾਇਸੈਂਸ ਬਣਾਉਣਾ ਹੈ, ਫਰਜ਼ ਕਰੋ ਇੱਕ ਬੱਚੀ ਨੇ ਬਣਾਉਣਾ ਹੈ ਜਾਂ ਇੱਕ ਔਰਤ ਨੇ ਬਣਾਉਣਾ, ਕਿਉਂਕਿ ਅੱਜ ਕੱਲ ਹਰੇਕ ਘਰ ਚ ਤਕਰੀਬਨ ਸਕੂਟੀ ਹੈ, ਜੇ ਹਰੇਕ ਚ ਨਹੀਂ ਤੇ ਦੂਜੇ ਤੀਜੇ ਘਰ ਚ ਹਰੇਕ ਚ ਸਕੂਟੀ ਹੈ, ਚਲਾਉਂਦੀ ਹੈ ਸਾਡੀ ਬੱਚੀ ਜਾਂ ਸਾਡੀ ਕੋਈ ਭੈਣ ਚਲਾਉਂਦੀ ਹੈ, ਠੀਕ ਹੈ ਜੀ। ਅੱਛਾ, ਜੇਕਰ ਉਹਨਾਂ ਨੇ ਡਰਾਈਵਿੰਗ ਲਾਇਸੈਂਸ ਬਣਾਉਣਾ ਹੋਵੇ, ਮੈਂ ਦੇਖੋ ਰਿਫਾਰਮਸ ਦੀ ਗੱਲ ਕਰ ਰਿਹਾ, ਸਰਕਾਰ ਕੋਈ ਵੀ ਹੋਵੇ ਡਜ਼ਨਟ ਮੈਟਰ। ਇਹਨਾਂ ਦੇ ਸਮਰਥਕ ਕਈ ਵਾਰ ਸਾਨੂੰ ਕਹਿੰਦੇ ਆ ਕਿ ਪਤਾ ਨਹੀਂ ਕੀ ਇਹ ਨਿੰਮ ਖਾ ਕੇ ਜੰਮੇ ਆ, ਕੌੜਾ ਹੀ ਬੋਲੀ ਜਾਂਦੇ ਆ ਸਾਡੀ ਸਰਕਾਰ ਨੂੰ। ਗੱਲ ਇਹ ਆ ਕਿ ਭਾਈ ਦੇਖੋ, ਪਹਿਲਾਂ ਫਾਈਲ ਲੈ ਕੇ ਆਓ ਤਹਿਸੀਲ ਚੋਂ, ਫਿਲ ਕਰੋ, ਜੀ ਫਿਰ ਜ਼ਿਲ੍ਹਾ ਹੈਡਕੁਆਟਰ ਤੇ ਜਾਓ, ਫਿਰ ਕੁਝ ਹੋਰ ਫਾਰਮੈਲਿਟੀਆਂ, ਉਸ ਤੋਂ ਬਾਅਦ ਹੈ ਲਾਇਸੈਂਸ। ਤੇ ਹੁਣ ਤੁਸੀਂ ਦੇਖੋ ਕਿ ਇੱਕ ਦਿਨ ਫਾਈਲ ਲਿਆਣੀ ਆ, ਉਹਨੂੰ ਭਰਨਾ ਹੈ, ਟੈਸਟਡ ਕਰਾਉਣੀ ਹੈ, ਜਮਾ ਕਰਵਾਉਣਾ ਹੈ। ਮਤਲਬ ਕਿ ਇੱਕ ਬੀਬੀ ਦੇ ਨਾਲ ਜਾਂ ਇੱਕ ਬੱਚੀ ਦੇ ਨਾਲ ਇੱਕ ਆਦਮੀ ਹੋਏਗਾ ਜਿਹੜੇ ਧੱਕੇ ਖਾਣਗੇ। ਫਿਰ ਉਹ ਜਾਣਗੇ ਇੱਕ ਦਿਨ ਜ਼ਿਲ੍ਹਾ ਹੈਡਕੁਆਟਰ ਕਈ ਪਿੰਡਾਂ ਚੋਂ 50 ਕਿਲੋਮੀਟਰ ਵੀ ਪੈ ਜਾਂਦਾ ਹੈ, ਕਈਆਂ ਚੋਂ 30-35 ਵੀ ਪੈ ਜਾਂਦਾ ਹੈ ਪੰਜਾਬ ਦੇ ਅੰਦਰ। ਚਲੋ ਇਹ ਗਾਂ ਤੇ ਆਪਾਂ ਐਵਰੇਜ ਨਹੀਂ ਲਾਉਂਦੇ, ਪਰ 30 ਤੋਂ 50 ਕਿਲੋਮੀਟਰ ਕਈ ਹੈਡਕੁਆਟਰ ਹੈਗੇ ਆ। ਤਾਂ ਕਹਿਣ ਦਾ ਭਾਵ ਇਹ ਆ ਕਿ ਇਹ ਕੰਮ ਜੇ ਤੁਸੀਂ, ਤੁਹਾਡੀ ਸਰਕਾਰ ਗਵਰਨਮੈਂਟ ਰਿਫਾਰਮ ਕਰਕੇ ਇਸ ਤਰ੍ਹਾਂ ਕੈਂਪ ਲਾ ਦਿਆ ਕਰੇ ਪਿੰਡਾਂ ਦੇ ਵਿੱਚ, ਕੋਈ ਤੀਜੇ ਚੌਥੇ ਪਿੰਡ ਲਾ ਦਿੱਤਾ ਜਾਵੇ ਕੈਂਪ, ਮੈਗਾ ਕੈਂਪ ਲਾਓ, ਤਾਂ ਕਿ ਉੱਥੇ ਜਾ ਕੇ ਸਾਰੇ ਉੱਥੇ ਬੈਠੇ ਹੋਣ ਤੇ 1 ਮਿੰਟ ਦੇ ਵਿੱਚ ਜੋ ਜੋ ਫਾਰਮੈਲਿਟੀਆਂ ਰਿਕੁਆਇਰ ਨੇ, ਕੋਈ ਬਲੱਡ ਦਾ ਸੈਂਪਲ ਲੈਣਾ ਹੈ, ਉਹਦੀ ਰਿਪੋਰਟ ਉੱਥੇ ਹੀ ਲੱਗ ਜਾਵੇ ਨਾਲ ਹੀ। ਕੋਈ ਟੈਸਟ ਲੈਣਾ ਤੁਸੀਂ, ਉੱਥੇ ਹੀ ਕੋਈ ਟਰੈਕ ਬਣਾ ਕੇ ਤੇ ਉੱਥੇ ਕੋਈ ਸਕੂਟੀ ਵਗੈਰਾ ਚਲਵਾ ਕੇ ਤੁਸੀਂ ਦੇਖ ਸਕਦੇ ਹੋ। ਮਤਲਬ ਕਿ ਬਹੁਤ ਸਾਰਾ ਸਮਾਂ ਬਚਾਇਆ ਜਾ ਸਕਦਾ ਤੇ ਘਰ ਘਰ ਲਾਇਸੈਂਸ ਬਚਾਇਆ ਜਾ ਸਕਦਾ ਜੀ। ਤੇ ਇਦਾਂ ਨਹੀਂ ਹੁੰਦਾ ਕਿ ਉੱਥੇ 4 ਘੱਲ ਵੀ ਦਿੱਤੇ। ਤੁਸੀਂ ਤੇ ਕਹਿੰਦੇ ਰਜਿਸਟਰੀਆਂ ਵੀ ਘਰਾਂ 'ਚ ਹੋਣਗੀਆਂ, ਜੀ ਰਜਿਸਟਰੀਆਂ ਘਰਾਂ 'ਚ ਕੀ ਹੋਣੀਆਂ ਸੀ? ਤੁਸੀਂ ਤੇ ਲੋਕਾਂ ਦੇ ਘਰਾਂ 'ਚ ਜਾ ਕੇ ਕੋਠੀਆਂ ਹੀ ਮੱਲਣ ਡੈ ਪਏ। ਇਸ ਕਰਕੇ ਰਿਫਾਰਮਸ ਕਰਨੇ ਆ ਤੇ ਬਈ ਠੀਕ ਚੰਗੀ ਤਰ੍ਹਾਂ ਪਾਲਿਸੀ ਲਿਆ ਕੇ ਕਰੋ। ਇਹ ਮਾੜੀ ਗੱਲ ਨਹੀਂ ਹੈ, ਮੈਂ ਤਾਂ ਕਹਿੰਦਾ ਕਿ ਸਰਕਾਰ ਨੂੰ ਜਾਣਾ ਚਾਹੀਦਾ ਲੋਕਾਂ ਦੇ ਦੁਆਰ ਤੱਕ, ਪਰ ਉਹਦੇ ਨਾਲ ਫਾਇਦਾ ਵੀ ਹੋਵੇ। ਫਾਇਦਾ ਜੇ ਕਰਨਾ ਤੇ ਫਿਰ ਫਾਇਦਾ ਕੀ ਹੈ? ਜੀ ਇਹ ਤਾਂ ਹੈ। ਸੋ ਜਿਹੜੀ ਗੱਲ ਕੀਤੀ ਜਾਂਦੀ ਹੈ ਉਹਦੇ ਤੇ ਖੜੇ ਉਤਰਨ ਦੀ ਲੋੜ ਹੈ। ਜਿਵੇਂ ਤੁਸੀਂ ਕਿਹਾ, ਐਲਾਨਾਂ ਤੋਂ ਪਰੇ ਹਟ ਕੇ ਜ਼ਿਆਦਾ ਕੰਮ ਵੱਲ ਧਿਆਨ ਦੇਣਾ ਚਾਹੀਦਾ ਹੈ। ਅੱਗੇ ਚਲੀਏ, ਸਿੱਧੀ ਬਿਜਾਈ ਵਾਲਾ ਮਾਮਲਾ ਪੁੱਠਾ ਪੈ ਗਿਆ ਜੀ। ਸਿੱਧੀ ਬਿਜਾਈ ਤੇ ਮਾਮਲਾ ਪੁੱਠਾ, ਕੀ ਕਿੰਜ ਪੁੱਠਾ ਪਿਆ ਇਹ ਜਰਾ ਦੱਸਿਓ। ਦੇਖੋ, ਸਿੱਧੀ ਬਿਜਾਈ ਵਾਲਾ ਮਸਲਾ ਕੀ ਸੀ? ਸਿੱਧੀ ਬਿਜਾਈ ਦੇ ਅੰਕੜੇ ਜੇ ਤੁਸੀਂ ਕੱਢੋਗੇ ਨਾ, ਤੇ ਅੱਜ ਹਰਪਾਲ ਨੇ ਛਾਪੀ ਹੈ ਮੇਰੇ ਖਿਆਲ ਦੇ ਨਾਲ ਰਿਪੋਰਟ, ਮੈਂ ਅੱਛੀ ਤਰ੍ਹਾਂ ਪੜ੍ਹ ਨਹੀਂ ਸਕਿਆ, ਪਰ ਜੇ ਤੁਸੀਂ ਉਸ ਟਾਈਮ ਦੇਖੋਗੇ 2020 ਦੇ ਵਿੱਚ ਇਸ ਕਰਕੇ ਬਹੁਤ ਜ਼ਿਆਦਾ ਰਕਬਾ ਜਿਹੜਾ ਸਿੱਧੀ ਬਿਜਾਈ ਹੇਠ ਆ ਗਿਆ ਸੀ, ਕਿਉਂਕਿ ਉਦੋਂ ਲੇਬਰ ਦੀ ਸ਼ਾਰਟੇਜ ਸੀਗੀ। ਕਰੋਨਾ ਚੱਲ ਪਿਆ ਤੇ ਕਰੋਨਾ ਦੇ ਕਰਕੇ ਸਾਰੀਆਂ ਕਿਰਤੀ ਤੇ ਜਿਹੜੀਆਂ ਕਾਰਖਾਨੇ ਵਾਲੀਆਂ ਗਤੀਵਿਧੀਆਂ ਸੀ ਉਹ ਠੱਪ ਹੋ ਗਈਆਂ। ਤੇ ਉਸ ਸਾਲ ਸਾਡਾ ਜਿਹੜਾ ਰਕਬਾ ਸੀ ਉਹ ਲਗਭਗ, ਜੇ ਤੁਸੀਂ ਵੇਖੋਗੇ ਤੇ ਮੇਰੇ ਖਿਆਲ ਦੇ ਨਾਲ 2.5 ਲੱਖ ਹੈਕਟੇਅਰ ਸੀਗਾ। ਪਰ ਉਹ ਡਿੱਗਦਾ ਡਿੱਗਦਾ, ਕਿਉਂਕਿ ਕੋਵਿਡ ਤੋਂ ਬਾਅਦ ਜਿਹਨੂੰ ਆਪਾਂ ਪੋਸਟ ਕੋਵਿਡ ਗਤੀਵਿਧੀਆਂ ਕਹਿ ਦਿੰਦੇ ਆ, ਕਿ ਉਹਨਾਂ ਦੇ ਚੱਲਦੇ ਆ ਅੱਜ 23 ਚੋਂ ਮਹਿਜ਼ ਘਟ ਕੇ ਰਹਿ ਗਿਆ ਹੈ 47-48 ਹਜ਼ਾਰ ਹੈਕਟੇਅਰ, ਯਾਨੀ 2 ਲੱਖ ਹੈਕਟੇਅਰ ਜਿਹੜਾ ਉਹ 3 ਸਾਲਾਂ ਦੇ ਵਿੱਚ ਘਟ ਗਿਆ। ਉਹਦਾ ਕਾਰਨ ਇਹ ਹੈ ਕਿ ਨਦੀਨ ਵੀ ਉਗਦੇ ਨੇ। ਸਮੱਸਿਆ ਤੁਸੀਂ ਜੇ ਦੇਖੋਗੇ, ਬੜੀ ਪੰਜਾਬ ਦੀ ਬਦਕਿਸਮਤੀ ਆ ਕਿ ਇੱਥੇ ਵੇਖੋ ਸਾਡੇ ਮਤਲਬ ਕਿ ਕਹਿ ਲਓ ਕਿ ਪੰਜਾਬ ਦੀ ਰੂਹ ਆ ਖੇਤੀ, ਪਰ ਸਾਡੇ ਮਾਹਰ ਜਿਹੜੇ ਆ ਉਹ ਵੀ ਕਿਸੇ ਗੱਲ ਤੇ ਕਈ ਵਾਰ ਇੱਕਮਤ ਨਹੀਂ ਹੁੰਦੇ। ਖੋਜ ਦੀ ਸਾਡੇ ਹਮੇਸ਼ਾ ਕਮੀ ਰਹੀ, ਹਾਲਾਂਕਿ ਬਹੁਤ ਵਧੀਆ ਆਪਣੇ ਮਾਹਰ ਹੈਗੇ ਨੇ, ਬੜੀਆਂ ਖੋਜਾਂ ਕੀਤੀਆਂ ਨੇ ਉਹਨਾਂ ਨੇ, ਪਰ ਇਹੋ ਜਿਹੇ ਮਾਮਲਿਆਂ ਤੇ ਉਹ ਜਿਵੇਂ ਹੁਣ ਇਹ ਸਿੱਧੀ ਬਿਜਾਈ ਆਈ ਤਾਂ ਉਹਦੇ ਤੇ ਕੁਝ ਮਾਹਰ ਹੀ ਸਹਿਮਤ ਨਹੀਂ ਹੈ।
ਉਹ ਕਹਿੰਦੇ ਜੀ ਪਾਣੀ ਪੂਣੀ ਦੀ ਕੋਈ ਖਪਤ ਘਟਦੀ ਨਹੀਂ ਹੈ ਵਗੈਰਾ ਵਗੈਰਾ, ਉਹ ਗੱਲਾਂ ਕਰਦੇ ਨੇ, ਉਹਨਾਂ ਦੇ ਆਪਣੇ ਜੀ ਤਰਕ ਆ। ਸੋ ਦੂਜੀ ਸਮੱਸਿਆ ਜਿਹੜੀ ਆ, ਜਿਵੇਂ ਮੈਂ ਕਿਹਾ ਕਿ ਜਿਵੇਂ ਕੁਛ ਨਦੀਨ ਦੀ ਆਉਂਦੀ ਹੈ, ਗੱਲ ਇਹ ਆ ਕਿ ਅਸੀਂ ਕੰਫਰਟ ਜ਼ੋਨ 'ਚ ਚਲੇ ਗਏ। ਅੱਗੇ ਲੋਕ 20-20 ਕਿੱਲੇ ਨਰਮਾ ਬੀਜ ਕੇ ਵੀ ਉਹਨੂੰ 3-3 ਗੁਡਾਈਆਂ ਦਿੰਦੇ ਸੀ। ਹੁਣ ਜੇ ਕਿਤੇ ਇੱਕ ਵਾਰੀ ਝੋਨੇ ਚੋਂ ਕੱਖ ਚੁਗਣੇ ਵੀ ਪੈਣ ਸਾਨੂੰ, ਤੇ ਮੌਤ ਪੈ ਜਾਂਦੀ ਹੈ। ਸਿੱਧੀ ਗੱਲ ਕਵਾਂਗਾ, ਮਾਫ ਕਰਨਾ ਕੌੜੀ ਫਿੱਕੀ ਲੱਗੇ, ਅਸੀਂ ਜੀ ਜੀ ਕੰਫਰਟ ਜ਼ੋਨ 'ਚ ਚਲੇ ਗਏ ਹਾਂ। ਤਾਂ ਸਾਡੇ ਤਾਂ ਹੁਣ ਕੀ ਆ ਕਿ ਆ ਰਾਉਂਡ ਅਪ ਮਾਰਦੇ ਨੇ। ਰਾਉਂਡ ਅਪ ਬੜੀ ਖਤਰਨਾਕ ਦਵਾਈ ਹੈ, ਪਾਰੇ ਵੀ ਨਹੀਂ ਛਾਂਗਦੇ, ਸਿੱਧੀ ਰਾਉਂਡ ਅਪ ਕਰ ਦਿੰਦੇ ਨੇ। ਇਹ ਕੰਫਰਟ ਜ਼ੋਨ ਹੈ ਜ਼ੋਰ। ਤਾਂ ਗੱਲ ਇਹ ਆ ਕਿ ਇਹ ਜਾਣਾ ਹੀ ਜਾਣਾ ਸੀਗਾ, ਸਾਡਾ ਇਹ ਰਕਬਾ ਜਿਹੜਾ ਹੈ ਉਹ ਘਟਣਾ ਹੀ ਘਟਣਾ ਸੀਗਾ। ਤਾਂ ਜਿਹੜੀ ਸਿੱਧੀ ਬਿਜਾਈ ਦੀ ਕਹਿ ਲਓ ਕਿ ਬਹੁਤ ਵੱਡੀ ਇੱਕ ਉਮੀਦ ਦਿਖਾਈ ਗਈ ਸੀਗੀ, ਅੰਕੜਿਆਂ ਦੇ ਮੁਤਾਬਕ ਜੇਕਰ ਵੇਖੀਏ ਤਾਂ ਕਾਫੀ ਸਮੱਸਿਆਵਾਂ ਜਿਹੜੀਆਂ ਹੈਗੀਆਂ ਨੇ, ਤਾਂ ਉਹਦਾ ਸਿੱਟਾ ਇਹ ਨਿਕਲਿਆ ਕਿ ਅੱਜ ਸਿੱਧੀ ਬਿਜਾਈ ਵਾਲਾ ਮਾਮਲਾ ਪੁੱਠਾ ਵੱਜ ਗਿਆ, ਉਹਦਾ ਭਾਂਡਾ ਹੀ ਪੁੱਠਾ ਪੈ ਗਿਆ। ਕਿਉਂਕਿ 2 ਲੱਖ ਹੈਕਟੇਅਰ 3 ਸਾਲਾਂ 'ਚ ਰਕਬਾ ਘਟ ਜਾਣਾ, ਇਹਦਾ ਮਤਲਬ ਕਿ ਸਕੀਮ ਤੁਹਾਡੀ ਠੁੱਸ ਹੋ ਗਈ। ਜੀ ਜੀ ਸੋ ਵੇਖਦੇ ਹਾਂ ਹੁਣ ਇਹਦੇ ਲਈ ਕੀ ਉਪਰਾਲਾ ਕਰਦਾ। ਪਹਿਲਾਂ ਬਹੁਤ ਜ਼ਿਆਦਾ ਢੋਲ ਵਜਾ ਕੇ ਕਿਹਾ ਜਾ ਰਿਹਾ ਸੀ ਕਿ ਲਓ ਜੀ ਸਿੱਧੀ ਬਿਜਾਈ ਹੋ ਰਹੀ ਹੈ, ਦੂਜੇ ਪਾਸੇ ਮੂੰਗੀ ਦਾਲਾਂ ਦੀਆਂ ਫਸਲਾਂ ਬੀਜੀਆਂ ਜਾ ਰਹੀਆਂ ਨੇ। ਸੋ ਅੱਗੇ ਚੱਲੀਏ, ਸਾਡੀ ਲੜਾਈ ਸੜਕਾਂ ਦੀ ਥਾਂ ਹੁਣ ਅਦਾਲਤ ਤੋਂ ਜਾਰੀ ਰਹੇਗੀ। ਭਲਵਾਨਾਂ ਨੇ ਅੱਜ ਇੱਕ ਵੀਡੀਓ ਜਾਰੀ ਕੀਤੀ ਹੈ, ਉਹਦੇ ਵਿੱਚ ਆਖ ਰਹੇ ਨੇ ਮਾਜਰਾ ਕੀ ਹੈ ਜੀ ਸਾਰਾ। ਬਸ ਦੇਖੋ, ਉਹਨਾਂ ਦੀ ਲੜਾਈ ਜਿਹੜੀ ਆ ਉਹ ਚਲੇ ਗਈ ਆ ਹੁਣ ਟਿਕਾਣੇ ਤੇ। ਮੈਂ ਨਾ ਗੁਰਪ੍ਰੀਤ ਜੀ ਜਦੋਂ ਇਹ ਗੱਲ ਕਹੀ ਸੀ ਸ਼ੁਰੂ ਦੇ ਵਿੱਚ ਕਿ ਬਈ ਪੰਜਾਬੀਓ ਐਵੇਂ ਨਾ ਅੱਖਾਂ ਬੰਨ ਕੇ ਨਾ ਦੌੜਿਓ, ਇਹ ਮਾਮਲੇ ਦੇ ਵਿੱਚ ਕਈ ਗੁੰਝਲਾਂ ਹੈਗੀਆਂ, ਤਾਂ ਮੈਨੂੰ ਖਾਸਾ ਟਰੋਲ ਕੀਤਾ ਗਿਆ ਸੀਗਾ। ਖਾਸਾ ਕੁਛ ਕਾਮਰੇਡ ਪਿਛੋਕੜ ਵਾਲੇ ਵੀ ਮਗਰ ਲੱਗ ਗਏ ਤੇ ਕੁਛ ਆਪਣੇ ਵੀ। ਚਲੋ ਇਹ ਗੱਲਾਂ ਚੱਲਦੀਆਂ ਰਹਿੰਦੀਆਂ, ਪਰ ਕਿਉਂਕਿ ਅਸੀਂ ਇਦਾਂ ਦੀਆਂ ਖਬਰਾਂ ਪਹਿਲਾਂ ਵੇਖ ਚੁੱਕੇ ਸਾਂ, ਕਿਉਂਕਿ ਜਨਵਰੀ 'ਚ ਹੀ ਤਾਂ ਇਹ ਸ਼ੁਰੂ ਹੋਇਆ ਸੀਗਾ ਜੀ। ਫਿਰ ਇਹ ਦੁਬਾਰਾ ਦੂਜੇ ਪੜਾਅ ਤੋਂ ਸ਼ੁਰੂ ਹੋਇਆ ਅੰਦੋਲਨ। ਤਾਂ ਗੱਲ ਇਹ ਆ ਕਿ ਜਾਂਚ ਪੜਤਾਲ ਹੋਣੀ ਚਾਹੀਦੀ ਆ। ਮੈਂ ਕਹਿੰਦਾ ਕਿ ਬੇਸ਼ੱਕ ਇਹ ਛੱਡ ਗਏ ਖਹਿੜਾ, ਇੱਕ ਤਰ੍ਹਾਂ ਨਾਲ ਛੱਡ ਗਏ ਖਹਿੜਾ। ਇਹਨਾਂ ਤੇ ਦੋਸ਼ ਲਾਇਆ ਯੋਗੇਸ਼ਵਰ ਨੇ, ਉਹ ਕਹਿੰਦਾ ਜੀ ਇਹਨਾਂ ਨੇ ਟ੍ਰਾਇਲਾਂ ਤੋਂ ਸ਼ੂਟ ਲੈਣੀ ਸੀ, ਲੈ ਲਈ ਆ, ਬਸ ਤੁਹਾਡੇ ਸਾਹਮਣੇ ਆ, ਵੇਖ ਲਓ। ਉੱਠ ਗਏ ਆ ਤੇ ਉਹ ਅਗੋਂ ਨੂੰ ਪੈ ਗਏ ਆ, ਕਹਿੰਦੇ ਟ੍ਰਾਇਲਾਂ ਤੋਂ ਸ਼ੂਟ ਨਹੀਂ ਲਈ, ਅਸੀਂ ਤਾਂ ਟਾਈਮ ਤੋਂ ਸ਼ੂਟ ਲਈ ਆ। ਗਨ ਟੂਰਨਾਮੈਂਟ ਵੀ ਹੋ ਰਹੇ ਆ ਨਾ, ਤਾਂ ਚਲੋ ਇਸ ਤਰ੍ਹਾਂ ਉਹ ਗੱਲ ਘੀਂਗੇ ਪੈ ਗਈ ਹੈ ਜੀ। ਹੁਣ ਪਹਿਲਾਂ ਦੋਨੇ ਫੋਗਾਟ ਜਿਹੜੀਆਂ ਕਜ਼ਨ ਸਿਸਟਰ ਨੇ, ਉਹ ਵੀ ਆਪਸ ਦੇ ਵਿੱਚ ਖੈਬੜੀਆਂ। ਉਹਨੇ ਆਖਿਆ ਤੂੰ ਭਾਜਪਾ ਦੀ ਝੋਲੀ 'ਚ ਬਹਿ ਗਈ, ਉਹਨੇ ਆਖਿਆ ਤੂੰ ਕਾਂਗਰਸ ਦੀ ਝੋਲੀ 'ਚ ਖੇਡਦੀ। ਕਿ ਮਤਲਬ ਕਿ ਤਮਾਸ਼ਾ ਜਿਹਾ ਬਣ ਗਿਆ ਬਾਅਦ ਦੇ ਵਿੱਚ। ਤੇ ਉਹ ਇੱਕ ਕੁੜੀ ਨਾਬਾਲਗ ਸੀ ਜਿਹੜੀ ਉਹ ਬਿਆਨ ਮੁੱਕਰ ਗਈ। ਬ੍ਰਿਜ ਭੂਸ਼ਣ ਨੂੰ ਕੁਝ ਉਹਨੂੰ ਰਾਹਤ ਮਿਲ ਗਈ ਬਹੁਤ ਵੱਡੀ। ਇਹਨਾਂ ਦੀ ਮੁਲਾਕਾਤ ਰਾਤ ਨੂੰ ਜਿਹੜੀ ਹੋਈ ਅਮਿਤ ਸ਼ਾਹ ਨਾਲ, ਉਹਦੇ ਤੋਂ ਕਿਸਾਨ ਜਥੇਬੰਦੀਆਂ ਵੀ ਕੰਨ ਖੜੇ ਕਰ ਗਈਆਂ ਕਿ ਇਹ ਕੀ ਕਰਦੇ ਕੀ ਫਿਰਦੇ। ਫਿਰ ਤੁਹਾਨੂੰ ਪਤਾ ਹੋਣਾ ਚਾਣਚੱਕ ਜਾ ਕੇ ਡਿਊਟੀ ਵੀ ਜੁਆਇਨ ਕਰ ਲਈ। ਗੱਲਾਂ ਬਥੇਰੀਆਂ ਸਫਾਈਆਂ ਤੇ ਦਿੱਤੀਆਂ ਗਈਆਂ, ਪਰ ਹੁਣ ਇਹਨਾਂ ਨੇ ਕਿਹਾ ਕਿ ਅਸੀਂ ਬਾਈ ਕਾਨੂੰਨੀ ਲੜਾਈ ਲੜਾਂਗੇ। ਤੇ ਤੁਸੀਂ ਮੈਨੂੰ ਦੱਸੋ ਕਿ ਕਾਨੂੰਨੀ ਲੜਾਈ ਤੇ ਚੱਲ ਹੀ ਰਹੀ ਸੀਗੀ। ਜਾਂਚ ਪੜਤਾਲ ਦੀ ਉਹ ਰਿਪੋਰਟ ਆ ਚੁੱਕੀ ਸੀ, ਉਹ ਸੈਂਟਰ ਸਰਕਾਰ ਕੋਲ ਆ। ਤੇ ਤੁਸੀਂ ਫਿਰ ਮੰਗ ਕਰਦੇ ਕਿ ਜੋ ਜਾਂਚ ਪੜਤਾਲ ਦੀ ਪਹਿਲੇ ਅੰਦੋਲਨ ਤੋਂ ਬਾਅਦ ਜਿਹੜੀ ਜਾਂਚ ਪੜਤਾਲ ਦੀ ਰਿਪੋਰਟ ਆਈ ਹੈ ਕਿ ਤੁਸੀਂ ਜਨਤਕ ਕਰੋ ਤੇ ਉਹਦੇ ਤੇ ਕਾਰਵਾਈ ਕਰ ਦਿਓ ਜੀ। ਫਿਰ ਤੁਸੀਂ ਰੌਲਾ ਕੀ ਪਾਉਂਦੇ ਸੀਗੇ। ਖੈਰ ਇਹ ਇਹਨਾਂ ਦੀਆਂ ਮਰਜ਼ੀਆਂ ਨੇ, ਪਰ ਮੈਂ ਅੱਜ ਵੀ ਇਹ ਗੱਲ ਆ ਨਾ ਕਿ ਪਿੱਛੇ ਹਟ ਜਾਣ। ਚਲੋ ਇਹਨਾਂ ਦੀ ਮਰਜ਼ੀ ਆ, ਕੋਈ ਕਿਸੇ ਨੂੰ ਤਲਵਾਰ ਦੇ ਜ਼ੋਰ ਤੇ ਸੰਘਰਸ਼ ਨਹੀਂ ਕਰਵਾਉਂਦਾ, ਨਾ ਹੀ ਮਜਬੂਰ ਕਰ ਸਕਦਾ। ਇਹ ਸਾਰੇ ਰੂਹ ਦੀਆਂ ਗੱਲਾਂ ਹੁੰਦੀਆਂ, ਅਣਖ ਦੀਆਂ ਗੱਲਾਂ ਹੁੰਦੀਆਂ। ਪਰ ਜੇਕਰ ਇਹ ਪਿੱਛੇ ਹਟ ਗਿਆ, ਸਰਕਾਰ ਨੂੰ ਚਾਹੀਦਾ ਇਮਾਨਦਾਰੀ ਨਾਲ ਜਾਂਚ ਪੜਤਾਲ ਕਰਵਾਵੇ। ਧੀਆਂ ਦਾ ਮਸਲਾ ਹੈ, ਧੀ ਕੱਲ ਨੂੰ ਕਿਸੇ ਦੀ ਵੀ ਸਪੋਰਟਸ 'ਚ ਜਾ ਸਕਦੀ ਆ। ਇਹ ਵੇਖਣਾ ਚਾਹੀਦਾ ਕਿਤੇ ਵੀ ਕੋਈ ਗੜਬੜੀ ਆ, ਚਾਹੇ ਉਹ ਬ੍ਰਿਜ ਭੂਸ਼ਣ ਆ, ਚਾਹੇ ਉਹ ਬ੍ਰਿਜ ਭੂਸ਼ਣ ਦਾ ਮਾਮਾ ਕਿਉਂ ਨਾ ਹੋਵੇ, ਸਾਰਿਆਂ ਨੂੰ ਐਕਸਪੋਜ਼ ਕਰਕੇ ਸਜ਼ਾ ਮਿਲਣੀ ਚਾਹੀਦੀ ਆ। ਇਹ ਪਹਿਲਵਾਨਾਂ ਦੀ ਆਪਣੀ ਇੱਛਾ ਸੀ, ਉਹਨਾਂ ਨੇ ਸੰਘਰਸ਼ ਸ਼ੁਰੂ ਕੀਤਾ, ਆਵਾਜ਼ ਬੁਲੰਦ ਕੀਤੀ, ਅੱਛਾ ਕੰਮ ਸੀ ਉਹਨਾਂ ਦਾ। ਪਰ ਬਾਅਦ ਦੇ ਵਿੱਚ ਕੁਝ ਚੀਜ਼ਾਂ ਹੋ ਗਈਆਂ। ਚਲੋ ਉਹਨਾਂ ਦੀ ਮਰਜ਼ੀ, ਉਹਨਾਂ ਨੇ ਖੇਡਣਾ ਵੀ ਹੈ, ਠੀਕ ਆ। ਉਹ ਕਹਿੰਦੇ ਵੀ ਅਸੀਂ ਕਾਨੂੰਨੀ ਲੜਾਈ ਲੜਾਂਗੇ, ਚਲੋ ਉਹਨਾਂ ਦੀ ਮਰਜ਼ੀ ਆ। ਪਰ ਜੋ ਕੁਝ ਗਲਤ ਹੋ ਰਿਹਾ ਹੈ, ਇਹ ਕੋਈ ਪਹਿਲਾ ਮਾਮਲਾ ਨਹੀਂ ਸੀ। ਅੱਗੇ ਵੀ ਕਈ ਸ਼ਿਕਾਇਤਾਂ ਜਿਹੜੀਆਂ ਆਈਆਂ ਨੇ ਵੱਖ-ਵੱਖ ਥਾਵਾਂ ਤੋਂ, ਪਰ ਕਿਉਂਕਿ ਇਹ ਹਰਿਆਣਾ ਯੂਪੀ ਦਾ ਕੁਝ ਮਸਲਾ ਇਸ ਤਰ੍ਹਾਂ ਦਾ ਸੀਗਾ ਕਿ ਲੱਗਦਾ ਸੀ ਇਹਦੇ 'ਚ ਕੁਛ ਨਾ ਕੁਛ ਸਿਆਸੀ ਤੌਰ ਤੇ ਹੋ ਸਕਦਾ ਕਿ ਗਾਂਹ ਜਾ ਕੇ ਨਿਕਲ ਆਵੇ ਜੀ, ਤੋਂ ਜਿਸ ਤਰ੍ਹਾਂ ਮਿਹਣੇ ਵੀ ਵੱਜ ਰਹੇ। ਪਰੰਤੂ ਕੁਝ ਸ਼ਿਕਾਇਤਾਂ ਜਿਹੜੀਆਂ ਉਹ ਕੋਈ ਫਰਜ਼ੀ ਨਹੀਂ ਸੀ। ਕੁਝ ਸ਼ਿਕਾਇਤਾਂ ਜਿਹੜੀਆਂ ਅੱਜ ਤੱਕ ਰਜਿਸਟਰਡ ਹੋਈਆਂ, ਉਹਨਾਂ ਤੇ ਮੁਕੱਦਮੇ ਵੀ ਅੱਗੇ ਗਾਂਹ ਬਣੇ ਆ। ਤਾਂ ਇਹ ਵੇਖਣਾ ਚਾਹੀਦਾ
ਪੂਰੀ ਘੋਖ ਪੜਤਾਲ ਕਰਵਾਉਣੀ ਚਾਹੀਦੀ ਹੈ। ਜਿੱਥੇ ਵੀ ਕਿਤੇ ਇਸ ਤਰ੍ਹਾਂ ਦਾ ਕੋਈ ਮਾਮਲਾ ਬਣਦਾ ਉਹਨਾਂ ਚੀਜ਼ਾਂ ਨੂੰ ਠੀਕ ਕਰਨਾ ਚਾਹੀਦਾ। ਔਰ ਜਿਹੜੀਆਂ ਖੇਡ ਸੰਸਥਾਵਾਂ ਨੇ ਇਹਨਾਂ ਦੇ ਵਿੱਚ ਬਹੁਤ ਵਧੀਆ ਬੰਦੇ ਪਲੇਅਰ ਖਾਸ ਤੌਰ ਤੇ ਉਹ ਮੌਜੂਦ ਜੀ ਰਹਿਣ ਤਾਂ ਬਿਹਤਰ ਹੋਏਗਾ। ਜੀ ਇਹ ਤਾਂ ਹੈ। ਸੋ ਵੇਖਦੇ ਹਾਂ ਬਣਦਾ ਕੀ ਹੈ। ਹੁਣ ਕਾਨੂੰਨੀ ਲੜਾਈ ਤਾਂ ਸ਼ੁਰੂ ਹੋ ਹੀ ਗਈ ਹੈ, ਹੋਈ ਹੈ ਪਹਿਲਾਂ ਤੋਂ ਹੀ। ਸੋ ਅੱਗੇ ਚੱਲੀਏ, ਕਰਨਾਟਕ ਦੀ ਗੱਲ ਕਰੀਏ। ਪਤੀ ਨੇ ਪਤਨੀ ਦੇ ਪ੍ਰੇਮੀ ਦਾ ਗਲਾ ਵੱਢਿਆ, ਫਿਰ ਡਰੈਕੁਲਾ ਵਾਂਗ ਪੀਤਾ ਮਨੁੱਖੀ ਖੂਨ। ਜੀ ਇਹ ਕੀ ਮਾਮਲਾ ਹੈ? ਦੇਖੋ, ਇਹ ਕਹਿੰਦੇ ਆ ਕਿ ਇਹ ਮਾਮਲਾ ਜਿਹੜਾ ਚਿਕਬੱਲਾਪੁਰ ਜ਼ਿਲ੍ਹੇ ਦੇ ਚਿੰਤਾਮਣੀ ਦਾ ਹੈ, ਤੇ ਉੱਥੇ ਦੱਸਦੇ ਆ ਕਿ ਇੱਕ ਵਿਅਕਤੀ ਨੂੰ ਸ਼ੱਕ ਸੀ, ਹੈ ਇਹਦਾ ਮਿੱਤਰ ਹੀ ਸੀ, ਜੀ ਕਿ ਮੇਰੀ ਘਰਵਾਲੀ ਦੇ ਨਾਲ ਇਹਦੇ ਅਨੈਤਿਕ ਨਜਾਇਜ਼ ਤਾਲੁਕਾਤ ਆ, ਤੇ ਉਹ ਵਰਚਾ ਕੇ ਉਹਨੂੰ ਜੰਗਲ 'ਚ ਲੈ ਗਿਆ ਕਿਤੇ ਆਪਦੇ ਮਿੱਤਰ ਨੂੰ, ਜਿਹਨੇ ਯਾਰ ਮਾਰ ਕੀਤੀ ਇਹਦੀ ਨਿਗਾਹ ਦੇ ਵਿੱਚ, ਤੇ ਫਿਰ ਉੱਥੇ ਤੇਜ਼ ਧਾਰ ਹਥਿਆਰ ਦੇ ਨਾਲ ਗਲ ਵੱਢ ਦਿੱਤਾ। ਜੀ ਮੁੜ ਕੇ ਝੀਕ ਲਾ ਕੇ ਜਿਵੇਂ ਕੋਈ ਤਲਾਅ ਚੋਂ ਐ ਪਾਣੀ ਪੀਂਦਾ ਹੈ ਜਾਂ ਨਹਿਰ ਤੋਂ ਐ ਪਾਣੀ ਪੀਂਦਾ ਹੈ ਨੀਵਾਂ ਹੋ ਕੇ ਧੌਣ ਝੁਕਾ ਕੇ, ਇਸ ਤਰ੍ਹਾਂ ਪਾਣੀ ਵਾਂਗੂ ਖੂਨ ਪੀ ਰਿਹਾ ਸੀ। ਤੇ ਇੱਕ ਹੋਰ ਇਹਦਾ ਜਿਹੜਾ ਮਿੱਤਰ ਸੀ ਉਸਨੇ ਵੀਡੀਓ ਸ਼ੂਟ ਕੀਤਾ, ਅਤੇ ਉਹ ਵੀਡੀਓ ਜਿਹੜਾ ਸੀਗਾ ਜਦ ਫਿਰ ਸੋਸ਼ਲ ਮੀਡੀਆ ਤੇ ਵਾਇਰਲ ਹੋਇਆ ਤੇ ਇਹਦਾ ਨਾਂ ਡਰੈਕੁਲਾ ਰੱਖ ਦਿੱਤਾ ਗਿਆ ਕਿ ਇਹ ਕੌਣ ਆ। ਤੋ ਇਹ ਮਾਮਲਾ ਜਿਹੜਾ ਕੁਝ ਇਸ ਤਰ੍ਹਾਂ ਦਾ ਸੀ। ਬਾਅਦ ਚ ਇਹਨੂੰ ਗ੍ਰਿਫਤਾਰ ਕਰ ਲਿਆ ਗਿਆ। ਤੇ ਅੱਛਾ, ਹੋਣੀ ਦੀ ਗੱਲ ਵੇਖੋ ਕਿ ਕੀ ਹੋਣਾ ਹੁੰਦਾ, ਕਈ ਵਾਰ ਬੰਦੇ ਨੂੰ ਪਤਾ ਨਹੀਂ ਹੁੰਦਾ। ਇਸਨੇ ਆਪਣੇ ਵੱਲੋਂ ਆਪਦਾ ਕੰਮ ਕਰ ਦਿੱਤਾ ਸੀ, ਪਰ ਜਿਸ ਨੂੰ ਮਾਰਿਆ ਉਹ ਜ਼ਿੰਦਾ ਹੈ, ਉਹ ਬਚ ਗਿਆ। ਜੀ ਹਾਂਜੀ, ਉਹ ਜ਼ਿੰਦਾ ਬਚ ਗਿਆ। ਉਹਨੂੰ ਹਸਪਤਾਲ ਚੋਂ ਛੁੱਟੀ ਵੀ ਮਿਲ ਗਈ ਆ, ਜਦ ਕਿ ਇਹਦੀ ਆਜ਼ਾਦ ਜ਼ਿੰਦਗੀ ਦੀ ਛੁੱਟੀ ਹੋ ਗਈ। ਇਹਨੂੰ ਜੇਲ੍ਹ ਚ ਘਲਾ ਦਿੱਤਾ ਗਿਆ ਡਰੈਕੁਲਾ ਨੂੰ। ਜੀ ਸੋ ਖੂਨ ਪੀਣਾ ਮਹਿੰਗਾ ਪੈ ਗਿਆ, ਉੱਤੋਂ ਇਹ ਗਲਤ ਕੰਮ ਇਹ ਬਿਨਾਂ ਕਿਸੇ ਆਧਾਰ ਦੇ ਕਰ ਦੇਣਾ ਬਹੁਤ ਹੁਣ ਖੂਨ ਪੀਤਾ ਗਾਂ ਉੱਥੇ ਦਾਲ ਪੀਤੀ ਜਾਏਗਾ, ਕੀ ਫਰਕ ਪੈਣਾ। ਜੀ ਸੋ ਕੇਂਦਰੀ ਮੰਤਰੀ ਦਾ ਨਸ਼ੇ ਤੇ ਪੰਜਾਬ ਸਰਕਾਰ ਤੇ ਤੰਜ਼ ਹੈ ਜੀ, ਕੀ ਤੰਜ਼ ਕੀਤਾ? ਹਾਂਜੀ, ਕੇਂਦਰੀ ਮੰਤਰੀ ਜਿਹੜੇ ਅਨੁਰਾਗ ਠਾਕਰ ਨੇ, ਖੇਡ ਮੰਤਰੀ, ਆਪਣੇ ਗੁਆਂਢੀ ਸੂਬੇ ਤੋਂ ਨੇ, ਤੁਹਾਨੂੰ ਪਤਾ ਹੀ ਹੈ। ਤੇ ਉਹ ਅਕਸਰ ਅੱਜ ਕੱਲ ਪੰਜਾਬ ਦੇ ਮੁੱਦਿਆਂ ਤੇ ਗੱਲਬਾਤ ਕਰਦੇ ਰਹਿੰਦੇ ਨੇ। ਤਾਂ ਉਹਨਾਂ ਨੇ ਕਿਹਾ ਕਿ ਇੱਕ ਸਮਾਂ ਸੀ ਜਦੋਂ ਪੰਜਾਬ ਖੇਡਾਂ ਦੇ ਵਿੱਚ ਅਵਲ ਸੀ ਤੇ ਪੰਜਾਬ ਖੇਡਦਾ ਨਜ਼ਰ ਆਉਂਦਾ ਸੀ, ਪਰ ਹੁਣ ਇੱਕ ਵਕਤ ਐਸਾ ਹੈ ਕਿ ਪੰਜਾਬ ਨਸ਼ੇ 'ਚ ਡੁੱਬਿਆ ਨਜ਼ਰ ਆ ਰਿਹਾ। ਉਹਨਾਂ ਨੇ ਕਿਹਾ ਕਿ ਨੌਜਵਾਨਾਂ ਦੀ ਊਰਜਾ ਸਹੀ ਦਿਸ਼ਾ ਦੇ ਵਿੱਚ ਲਿਜਾਣ ਲਈ ਕੇਂਦਰ ਸਰਕਾਰ ਪੂਰੀ ਤਰ੍ਹਾਂ ਯਤਨਸ਼ੀਲ ਹੈ। ਦੇਖੋ, ਵੈਸੇ ਤੇ ਚਲੋ ਲੰਮੀਆਂ ਚੌੜੀਆਂ ਗੱਲਾਂ ਹੁੰਦੀਆਂ ਨੇ, ਜੇ ਆਪਾਂ ਇਸ ਗੱਲ ਤੇ ਹੀ ਗੱਲ ਕਰੀਏ ਤਾਂ ਇਹ ਹੁਣ ਇਦਾਂ ਕਹਿੰਦੇ ਠੀਕ ਨਹੀਂ ਲੱਗਦੇ। ਠੀਕ ਨਹੀਂ ਲੱਗਦੇ ਕਿ ਤੁਹਾਡੀ ਸਰਕਾਰ 10 ਸਾਲ ਤੋਂ ਕੇਂਦਰ 'ਚ ਚੱਲ ਰਹੀ ਹੈ, 10ਵਾਂ ਸਾਲ ਹੈ। ਸ਼ਰਮ ਨੂੰ ਹੱਥ ਮਾਰੋ ਕਿ ਕੀ 10 ਸਾਲਾਂ 'ਚ ਤੁਸੀਂ ਇੱਕ ਸੂਬਾ ਜਿਹੜਾ ਮੰਨਦੇ ਹੋ ਕਿ ਕਦੇ ਅਵਲ ਹੁੰਦਾ ਸੀਗਾ ਤੇ ਹੁਣ ਫਾਡੀ ਬਣਿਆ, ਕੀ ਕਦੇ ਤੁਸੀਂ ਉਹਦੀ ਬਾਹ ਫੜੀ ਆ? ਸਵਾਏ ਤਾਨੇ ਮਾਰਨ ਤੋਂ, ਸਵਾਏ ਸਾਨੂੰ ਉਂਝਾ ਲਾਉਣ ਤੋਂ ਤੁਸੀਂ ਕੀ ਕੀਤਾ ਕੇਂਦਰ ਵਾਲਿਆਂ ਨੇ ਹੁਣ ਤੱਕ? ਉੜਤਾ ਪੰਜਾਬ, ਅਸੀਂ ਤੇ ਬਰਦਾਸ਼ਤ ਕਰ ਲਈਏ ਫਿਲਮ, ਕੋਈ ਚੱਕਰ ਨਹੀਂ ਹੈਗਾ, ਪਰ ਗਾਂ ਹੁਣ ਕੀ ਬਣਦਾ ਪਿਆ? ਉੜਤਾ ਹਰਿਆਣਾ ਬਣ ਗਿਆ, ਉੜਤਾ ਗੁਜਰਾਤ ਵੀ ਆ ਰਿਹਾ। ਵੇਖੋ ਉਥੋਂ ਸਿੰਥੈਟਿਕ ਡਰੱਗ ਕਿਵੇਂ ਬਰਾਮਦ ਹੋ ਰਿਹਾ। ਇਹ ਉੜਤਾ ਪਤਾ ਨਹੀਂ ਕਿਹੜਾ ਕਿਹੜਾ ਉੜਤਾ ਪੰਛੀ ਬਣ ਜਾਣਾ ਹੈ, ਕੋਈ ਪਤਾ ਨਹੀਂ ਹੈ। ਇਹ ਤਾਂ ਪ੍ਰੋਸਪੈਰਿਟੀ ਦੇ ਨਾਲ ਨਾਲ ਨਸ਼ੇ ਦਾ ਬਾਜ਼ਾਰ ਆਪਣੇ ਆਪ ਹੀ ਆ ਉਤਰਦਾ ਹੁੰਦਾ ਹੈ। ਸੋ ਇਸ ਕਰਕੇ ਇਹ ਕਿਸੇ ਤੇ ਉਂਝਾ ਲਾਉਣ ਦੀ ਥਾਂ ਤੇ, ਤਨਜਾ ਕੱਸਣ ਦੀ ਥਾਂ ਤੇ, ਤੁਸੀਂ ਨੈਸ਼ਨਲ ਲੈਵਲ ਤੇ ਪਾਲਿਸੀ ਲਿਆ ਕੇ ਸਰਕਾਰਾਂ ਨੂੰ ਕਹੋ ਕਿ ਬਾਈ ਅਸੀਂ ਆਪਣਾ ਪੈਸਾ ਧੇਲਾ ਦਿੰਨੇ ਆ, ਕੁਛ ਸ਼ੇਅਰ ਤੁਸੀਂ ਪਾਓ, ਵਧੀਆ ਇਲਾਜ ਦੇਵੋ, ਨੌਜਵਾਨਾਂ ਨੂੰ ਵਧੀਆ ਰੁਜ਼ਗਾਰ ਦੇਵੋ, ਵਧੀਆ ਉਹਨਾਂ ਦੀ ਸਕੂਲਿੰਗ ਹੋਵੇ, ਉਚੇਰੀ ਸਿੱਖਿਆ ਤੱਕ ਬੱਚੇ ਜਿਹੜੇ ਘੱਟੋ ਘੱਟ 80% 85% ਲੈ ਕੇ ਜਾਓ। ਇਹ ਤੇ ਫਿਰ ਆਖੀਏ ਨਾ ਕਿ ਨਜ਼ਾਰਾ ਵੱਜਾ। ਐਵੇਂ ਗੱਲਾਂ ਕਰਨ ਦਾ ਕੀ ਆ? ਉਹ ਉੱਠ ਕੇ ਤੁਹਾਨੂੰ ਕਹਿ ਦੇਣਗੇ, ਤੁਸੀਂ ਉੱਠ ਕੇ ਉਹਨਾਂ ਨੂੰ ਕਹਿ ਦੋਗੇ। ਕਰੋ ਤੇ ਸਹੀ ਨਾ ਕੁਛ। ਇੱਥੇ ਪੰਜਾਬ 'ਚ ਆ ਕੇ ਪੰਜਾਬ ਨੂੰ ਭੰਡ ਜਾਂਦੇ ਜੇ। ਪਹਿਲਾਂ ਰਾਹੁਲ ਗਾਂਧੀ ਇਸ ਤਰ੍ਹਾਂ ਕਰ ਗਿਆ, ਫਿਰ ਉੱਥੇ 5 ਸਾਲ ਸਰਕਾਰ ਕਿਹਦੀ ਰਹੀ, ਤੇ ਮੁੜ ਕੇ ਆਪ ਹੀ ਇਹਨਾਂ ਦੇ ਪੀ ਕੇ ਉੱਥੇ ਸਕੌਚਾਂ ਤੇ ਉੱਥੇ ਬੈਠੇ ਰਹਿੰਦੇ ਸਨ ਫਾਰਮ ਹਾਊਸ ਦੇ ਉੱਤੇ। ਕੀ ਕੀਤਾ ਉਹਨਾਂ ਨੇ? ਤੇ ਇਹਨਾਂ ਚੀਜ਼ਾਂ ਦੇ ਨਾਲ ਸਮੱਸਿਆਵਾਂ ਖਤਮ ਨਹੀਂ ਹੁੰਦੀਆਂ। ਸਮੱਸਿਆਵਾਂ ਖਤਮ ਹੁੰਦੀਆਂ ਵਿਜ਼ਨ ਦੇ ਨਾਲ, ਦ੍ਰਿਸ਼ਟੀਕੋਣ ਦੇ ਨਾਲ। ਸਮੱਸਿਆਵਾਂ ਖਤਮ ਹੁੰਦੀਆਂ ਇੱਕ ਦੂਜੇ ਦੇ ਸਾਥ ਨਾਲ, ਲੋਕਾਂ ਨੂੰ ਤਿਆਰ ਕਰਕੇ, ਲੋਕਾਂ ਨੂੰ ਪਿਆਰ ਕਰਕੇ, ਲੋਕਾਂ ਦਾ ਸਤਿਕਾਰ ਕਰਕੇ। ਤਾਂ ਖੈਰ ਦੇਖੋ,
ਕਦੇ ਇਹਨਾਂ ਨੂੰ ਮੱਤ ਆਈ ਜਾਵੇ। ਦੁਆ ਕਰਦੇ ਆ ਕਿ ਇਹਨਾਂ ਨੂੰ ਮੱਤ ਦੀ ਕਿਤੇ ਰੱਬ ਚਪੇੜ ਮਾਰ ਦੇਵੇ ਤੇ ਸਹੀ ਪਾਸੇ ਇਹ ਸਿਆਸਤਦਾਨ ਤੁਰ ਪੈਣ। ਤੇ ਪਰ ਸੱਚ ਆ, ਨਸ਼ਾ ਸਾਨੂੰ ਮਾਰ ਰਿਹਾ। ਤੇ ਬਠਿੰਡੇ ਦੇ ਵਿੱਚ ਕੱਲ 2 ਗੱਭਰੂ ਗਬਰੇਟ ਟੀਕਾ ਲਾ ਕੇ ਮਰ ਗਏ ਨੇ, ਇੱਕ ਪਰਾ ਮੋਗੇ ਮਰ ਗਿਆ, 3 ਇਹ ਹੋ ਗਏ ਤੇ ਇੱਕ ਆ ਸਾਡੇ ਇੱਥੇ ਨਾਲ ਹੀ ਪਿੰਡ ਦੇ ਅਬੋਹਰ ਸ਼ਹਿਰ ਆ, ਇੱਕ ਇੱਥੇ ਜਨਾਨੀ ਓਵਰਡੋਜ਼ ਨਾਲ ਕੱਲ ਮਰ ਗਈ ਆ। ਆਚਾਰ ਤੇ ਮੈਂ ਤੁਹਾਨੂੰ ਦੱਸ ਚੱਲਿਆ। ਜੀ ਮੋਗੇ ਵਾਲੀ ਤਾਂ ਜਿਹੜੇ ਨੌਜਵਾਨ ਦੀ ਮੌਤ ਹੋਈ ਹੈ ਉਹਦੀ ਉਮਰ ਬਹੁਤ ਘੱਟ ਦੱਸ ਰਹੇ ਨੇ, 16 ਸਾਲ 16 ਸਾਲ ਦੇ ਵਿੱਚ ਨੌਜਵਾਨ ਹੈ। ਜੇ ਇਸ ਉਮਰ ਦੇ ਵਿੱਚ ਬੱਚਾ 11ਵੀਂ ਜਾਂ 10ਵੀਂ ਚ ਬੜੀ ਹੱਦ ਹੋਊਗਾ, ਉਸ ਉਮਰ ਚ ਇਸ ਸਮੇਂ ਲਾਸ਼ਾਂ ਉੱਠ ਰਹੀਆਂ ਨੇ। ਨਹੀਂ ਮਹਾਰਾਜ, ਅੱਗੇ ਚੋਲੇ ਵੱਲ ਮਾਝੇ ਚ ਇਹਦੇ ਤੋਂ ਵੀ ਛੋਟਾ ਇੱਕ ਮੁੰਡਾ ਮਰਿਆ ਸੀ, ਸ਼ਾਇਦ 8ਵੀਂ ਚ ਪੜਦਾ ਓਵਰਡੋਜ਼ ਨਾਲ। ਜੀ ਸੋ ਇਹ ਹਾਲ ਹੈ ਸਾਡੇ ਪੰਜਾਬ ਦਾ ਬਣਦਾ ਜਾ ਰਿਹਾ ਹੈ ਤੇ ਕੇਂਦਰ ਵਾਲਿਆਂ ਨੂੰ ਬਸ ਗੱਲਾਂ ਹੀ ਕਰਨੀਆਂ ਆਉਂਦੀਆਂ ਨੇ। ਇਹ ਦੋਗਲੇ ਚਿਹਰੇ ਨੇ। ਜੇਕਰ ਦੂਜੇ ਪਾਸੇ ਦੇਖਿਆ ਜਾਵੇ ਤਾਂ ਇਹਨਾਂ ਨੂੰ ਕੋਈ ਸਵਾਲ ਨਹੀਂ ਕਰਦਾ ਵੀ RDF ਰੁਕਿਆ ਹੋਇਆ, ਜੇ ਤੁਹਾਨੂੰ ਪੰਜਾਬ ਨਾਲ ਇੰਨਾ ਮੋਹ ਆਉਂਦਾ ਤਾਂ ਉਹ ਨਹੀਂ ਦਿੰਦੇ। ਏਦਾਂ ਦੀਆਂ ਚੀਜ਼ਾਂ ਰੋਕ ਕੇ ਬੈਠੇ ਹੋ। ਸੋ ਮਿੰਟੂ ਜੀ, ਤੁਸੀਂ ਖਬਰਾਂ ਦੇ ਉੱਪਰ ਚਾਨਣਾ ਪਾਇਆ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸੋ ਇਹ ਸਨ ਸਾਡੇ ਨਾਲ ਮਿੰਟੂ ਗੁਰਸਰੀਆ ਜੀ, ਜਿਨ੍ਹਾਂ ਨੇ ਖਬਰਾਂ ਦੇ ਉੱਪਰ ਚਾਨਣਾ ਪਾਇਆ। ਪ੍ਰੋਗਰਾਮ ਤੁਹਾਨੂੰ ਕਿਹੋ ਜਿਹਾ ਲੱਗਿਆ? ਤੁਸੀਂ ਆਪਣੇ ਵਿਚਾਰ, ਰਾਏ, ਟਿੱਪਣੀਆਂ ਸੋਸ਼ਲ ਮੀਡੀਆ ਦੇ ਜ਼ਰੀਏ ਸਾਡੇ ਤੱਕ ਪਹੁੰਚਦੇ ਕਰ ਸਕਦੇ ਹੋ। ਨਾਲ ਦੀ ਨਾਲ ਜੇਕਰ ਪ੍ਰੋਗਰਾਮ ਚੰਗਾ ਲੱਗਿਆ ਹੈ ਤਾਂ ਇਸ ਨੂੰ ਅੱਗੇ ਆਪਣੇ ਸਾਥੀਆਂ ਦੇ ਨਾਲ ਸਾਂਝਾ ਕਰਨਾ ਬਿਲਕੁਲ ਨਹੀਂ ਭੁੱਲਣਾ। ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਪ੍ਰੋਗਰਾਮਾਂ ਦੀ ਲਗਾਤਾਰਤਾ ਬਰਕਰਾਰ ਹੈ। ਮਿਲਦੇ ਹਾਂ ਇੱਕ ਛੋਟੇ ਜਿਹੇ ਵਕਫੇ ਤੋਂ ਬਾਅਦ। ਧੰਨਵਾਦ।